ਸ਼ੋਅ ਦੇ ਵਿੱਚ ਗੱਲਬਾਤ ਕਰਦੇ ਹਾਂ ਤੇ ਸਟੂਡੀਓ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਰੱਖਦੇ ਹੋ ਸਟੂਡੀਓ ਦੇ ਵਿੱਚ 408 272 5200 ਤੇ ਕਾਲ ਕਰਕੇ ਨਾਲ ਜੁੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਕਿਸੇ ਅਹਿਮ ਮਸਲੇ ਨੂੰ ਲੈ ਕੇ ਕਰਦੇ ਹਾਂ ਚਰਚਾ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਾਂਝੀ ਸੱਤ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਤੇ ਇੱਕ ਨਜ਼ਰ ਉਹਨਾਂ ਦੇ ਨਾਵਾਂ ਦੇ ਉੱਤੇ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 5200 ਤੇ ਗੱਲ 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿੱਚ ਰਾਜਕਰਨਵੀਰ ਸਿੰਘ ਜੀ, ਅੱਜ ਅਸੀਂ ਗੱਲਬਾਤ ਕਰਾਂਗੇ ਇੱਕ ਪੰਜਾਬ ਦੇ ਵਿੱਚ ਬੜੇ ਚਰਚਾ ਦਾ ਵਿਸ਼ਾ ਬਣੇ ਮਸਲੇ ਦੇ ਬਾਰੇ। ਉਹ ਮਸਲਾ ਹੈ ਹਥਿਆਰਾਂ ਦਾ। ਹਥਿਆਰਾਂ ਦੇ ਨਾਲ ਵਾਰਦਾਤਾਂ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਹਥਿਆਰਾਂ ਤੇ ਕੀਤੀ ਜਿਹੜੀ ਸਖਤੀ ਹੈ ਤੇ ਹੁਣ ਸੋਸ਼ਲ ਮੀਡੀਆ ਤੇ ਜਿੰਨੇ ਵੀ ਲੋਕਾਂ ਨੇ ਹਥਿਆਰਾਂ ਦੀਆਂ ਨਾਲ ਫੋਟੋਆਂ ਪਾਈਆਂ ਗਈਆਂ ਸੀ ਤਾਂ ਉਹ ਫੋਟੋਆਂ ਉੱਤੇ ਵੀ ਹੁਣ ਪਰਚੇ ਜਿਹੜੇ ਆ ਉਹ ਹੋ ਰਹੇ ਆ। 10 ਸਾਲਾਂ ਦੇ ਜਵਾਕ ਦੇ ਉੱਤੇ ਇੱਕ ਪਰਚਾ ਹੋਇਆ ਸੀ, ਉਸ ਤੋਂ ਬਾਅਦ ਇਹ ਚੀਜ਼ਾਂ ਨੂੰ ਸੁਰਖੀਆਂ ਜ਼ਿਆਦਾ ਮਿਲੀਆਂ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਕਹਿ ਚੁੱਕੇ ਨੇ ਕਿ ਜੇਕਰ ਤੁਸੀਂ ਹਥਿਆਰਾਂ ਤੇ ਪਾਬੰਦੀਆਂ ਲਾਉਣਾ ਹੀ ਹੈ ਤਾਂ ਤੁਹਾਨੂੰ ਪਹਿਲਾਂ ਵੈਬ ਸੀਰੀਜ਼ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਰਾਜਕਰਨਵੀਰ ਸਿੰਘ ਜੀ, ਸਿਨੇਮਾ ਕਹਿੰਦੇ ਆ ਵੀ ਜਿਹੜੇ ਸਿਨੇਮਾ ਦੇਖਣ ਵਾਲੇ ਲੋਕ ਆ ਉਹ ਕਹਿੰਦੇ ਹਿੰਸਾ ਤੋਂ ਬਿਨਾਂ ਸਿਨੇਮੇ ਦੇ ਵਿੱਚ ਤੁਸੀਂ ਕੀ ਦਿਖਾਓਗੇ। ਹਾਲਾਂਕਿ ਕਹਾਣੀਆਂ ਕਨਸੈਪਟਸ ਵੱਖਰੇ ਵੀ ਹੋ ਸਕਦੇ ਨੇ ਤੇ ਜਦੋਂ ਸਿਨੇਮਾ ਦੇ ਵਿੱਚ ਜਾਂ ਪਰਦੇ ਦੇ ਕਿਸੇ ਵੀ ਰੂਪ ਦੇ ਵਿੱਚ OTT ਦੇ ਕਿਸੇ ਫਾਰਮ ਦੇ ਵਿੱਚ ਆਪਾਂ ਹਿੰਸਾ ਦੇਖਦੇ ਹਾਂ ਤੇ ਫਿਰ ਜਦੋਂ ਸਮਾਜ ਦੇ ਵਿੱਚ ਉਹ ਘਟਨਾਵਾਂ ਘਟਦੀਆਂ ਨੇ ਤਾਂ ਫਿਰ ਸਰਕਾਰਾਂ ਇਹਨਾਂ ਚੀਜ਼ਾਂ ਉੱਤੇ ਪਾਬੰਦੀਆਂ ਲਾਉਣ ਤੱਕ ਆ ਜਾਂਦੀਆਂ ਨੇ। ਹੁਣ ਜਿਹੜੀ ਬਹਿਸ ਹੈ ਉਹ ਰਾਜਕਰਨਵੀਰ ਸਿੰਘ ਜੀ ਇਹ ਹੈ ਕਿ ਇੱਕ ਪਾਸੇ ਲਾਇਸੈਂਸੀ ਹਥਿਆਰ ਆ, ਇੱਕ ਪਾਸੇ ਆਮ ਲੋਕਾਂ ਨੇ ਜਿਹੜੇ ਹਥਿਆਰ ਰੱਖੇ ਆ, ਗਵਰਨਮੈਂਟ ਨੇ ਉਹਨਾਂ ਨੂੰ ਕਾਨੂੰਨ ਉਹਨਾਂ ਨੂੰ ਜਿਹੜਾ ਹੱਕ ਦਿੰਦਾ ਹੈ, ਕਾਨੂੰਨ ਉਹਨਾਂ ਨੂੰ ਖੁੱਲ੍ਹ ਦਿੰਦਾ ਇਸ ਗੱਲ ਦੀ। ਦੂਜੇ ਪਾਸੇ ਪੰਜਾਬ ਦੇ ਵਿੱਚ ਡਗਮਗਾ ਰਿਹਾ ਲਾਅ ਐਂਡ ਆਰਡਰ। ਸੰਦੀਪ ਨੰਗਲੰਬੀਆਂ, ਸਿੱਧੂ ਮੂਸੇਵਾਲਾ ਤੇ ਹੋਰ ਬਥੇਰੀਆਂ ਤੁਹਾਨੂੰ ਘਟਨਾਵਾਂ ਮਿਲ ਜਾਣਗੀਆਂ ਜਿੱਥੇ ਹਥਿਆਰਾਂ ਦੀ ਨੋਕ ਤੇ ਗੈਰ ਸਮਾਜੀ ਗੁੰਡਾ ਅਨਸਰਾਂ ਨੇ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ, ਕਤਲੇਆਮ ਕੀਤੇ ਨੇ ਪੰਜਾਬ ਦੇ ਵਿੱਚ, ਵੱਖ-ਵੱਖ ਧਿਰਾਂ ਦੇ ਕਤਲ, ਵੱਖ-ਵੱਖ ਧਿਰਾਂ ਨਾਲ ਜੁੜੇ ਬੰਦਿਆਂ ਦੇ। ਤਾਂ ਇਹਨੂੰ ਹੁਣ ਆਪਾਂ ਕਿਵੇਂ ਸਮਝੀਏ ਕਿ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਦੇ ਲਈ ਹੁਣ ਸਿਰਫ ਤਸਵੀਰਾਂ ਤੱਕ ਮਹਿਦੂਦ ਹੋ ਚੁੱਕੀ ਹੈ? ਕੀ ਲਾਇਸੈਂਸੀ ਹਥਿਆਰਾਂ ਤੇ ਕਾਰਵਾਈ ਕਰਕੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜੂਗੀ? ਜੀ ਜੀ। ਨਹੀਂ, ਬਿਲਕੁਲ ਪ੍ਰਵੀਨ, ਇਹ ਕਈ ਵੱਡੇ ਵੱਡੇ ਜਿਹੜੇ ਸਵਾਲ ਨੇ ਤੇ ਜੀ ਇਹ ਆਪਾਂ ਨੂੰ ਜਿਹੜਾ ਉਹ ਦੇਖਣਾ ਪੈਣਾ ਆ ਵੀ ਹੂੰ ਕਿਹਦੇ ਪਾਸੇ ਵੱਲ ਨੂੰ ਗੱਲ ਜਿਹੜੀ ਇੱਧਰ ਚੱਲ ਰਹੀ ਆ। ਜੀ ਉਤੋਂ ਪ੍ਰਵੀਨ ਜਿਹੜੀ ਹੁਣ ਚਲੋ ਸਖਤੀ ਜਿਹੜੀ ਕਰਨੀ ਆ ਇਹ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਆ। ਜੀ ਇਹ ਚੀਜ਼ ਜਿਹੜੀ ਦੇਖੋ, ਜਿੱਦਾਂ ਤੁਸੀਂ ਕਿਹਾ ਵੀ ਮੂਸੇਵਾਲਾ, ਨੰਗਲ ਅੰਬੀਆਂ ਤੇ ਫਿਰ ਬਾਅਦ ਦੇ ਵਿੱਚ ਹੁਣ ਰੀਸੈਂਟਲੀ ਜਿਹੜਾ ਹੂੰ ਸ਼ਿਵ ਸੈਨਾ ਵਾਲਾ ਸੀਗਾ ਉਹ ਹੂੰ ਉਹਨਾਂ ਦੇ ਜਿਹੜੇ ਆ ਦਿਨ ਦਿਹਾੜੇ ਚਿੱਟੇ ਦਿਨ ਜਿਹੜੇ ਇਹ ਕਤਲੇਆਮ ਜਿਹੜਾ ਉਹ ਹੁੰਦਾ ਹੈ ਜੀ ਉਹ ਸਾਰਾ ਕੁਝ ਜਿਹੜਾ ਆਪਣੇ ਸਾਹਮਣੇ ਹੋਇਆ ਦੇਖਿਆ। ਤੇ ਫਿਰ ਹੁਣ ਅਚਨਚੇਤੇ ਮੈਂ ਦੇਖ ਰਿਹਾ ਵੀ ਇਸ ਪਾਸੇ ਵੱਲ ਨੂੰ ਜਿਹੜੀ ਸਰਕਾਰ ਆ ਉਹ ਉੱਲ ਰਹੀ ਆ। ਹੁਣ ਉਹਦੇ ਵਿੱਚ ਆਪਾਂ ਕਿੰਨੀਆਂ ਦੀ ਖਬਰਾਂ ਇੱਥੇ ਕੀਤੀਆਂ, ਸੁਣੀਆਂ, ਸਾਰਿਆਂ ਨੇ ਪੜ੍ਹੀਆਂ ਵੀ ਲਗਾਤਾਰ ਜਿਹੜੇ ਨੰਬਰ ਨੇ, ਆਂਕੜੇ ਆ ਲਾਇਸੈਂਸੀ ਹਥਿਆਰਾਂ ਦੇ ਜਿਹੜੇ ਵੱਧ ਰਹੇ ਆ। ਇਸ ਨੂੰ ਜੀ ਲੈ ਕੇ ਕਈਆਂ ਨੇ ਚਿੰਤਾ ਜਤਾਈ, ਕਈਆਂ ਨੇ ਕੁਛ ਕੀਤਾ। ਪਰ ਜੇ ਸਰਕਾਰ ਸੰਵਿਧਾਨ ਤੁਹਾਨੂੰ ਇਜਾਜ਼ਤ ਦਿੰਦਾ, ਜੇ ਕੋਈ ਲੈ ਰਿਹਾ ਆ ਲਾਇਸੈਂਸੀ ਤੌਰ ਦੇ ਉੱਤੇ, ਤਾਂ ਉਹਦੇ ਵਿੱਚ ਹੂੰ ਕਿਸੇ ਨੂੰ ਕੋਈ ਦਿੱਕਤ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਹੂੰ ਉਹ ਇੱਕ ਡਿਫਰੈਂਟ ਵਿਸ਼ਾ ਹੋ ਸਕਦਾ ਆ ਜੀ ਵੀ ਕਿਹਨੂੰ ਰੱਖਣਾ, ਕਿੱਦਾਂ ਕਰਨਾ, ਕਿਵੇਂ ਕਰਨਾ, ਹੈ ਨਾ। ਉਹ ਵੀ ਕੀ ਚੀਜ਼ ਹੋਵੇ, ਕਿਹੜੀ ਚੀਜ਼ ਨਾ ਹੋਵੇ, ਉਹ ਇੱਕ ਡਿਫਰੈਂਟ ਬਹਿਸ ਜਿਹੜੀ ਹੋ ਸਕਦੀ ਆ। ਪਰ ਹੁਣ ਇਸ ਦੇ ਵਿੱਚ ਪ੍ਰਵੀਨ ਕੀ ਹੋ ਰਿਹਾ ਵੀ ਇਹ ਤਸਵੀਰਾਂ ਨੂੰ ਲੈ ਕੇ ਚੰਗਾ ਜਿਹੜਾ ਆ ਖਿੱਚੋਤਾਣ ਜਿਹੜੀ ਉਹ ਚੱਲ ਪਈ ਚੱਲ ਪਈ। ਬਿਲਕੁਲ ਵੀ ਹੁਣ ਵੀ ਜਿੰਨੀਆਂ ਵੀ ਸੋਸ਼ਲ ਮੀਡੀਆ ਤੇ ਤਸਵੀਰਾਂ ਆ ਪੁਰਾਣੀਆਂ ਆ। ਹੁਣ 10 ਸਾਲ ਵਾਲੇ ਮੁੰਡੇ ਦੀ ਗੱਲ ਕੀਤੀ, ਉਹਦੀ 4 ਸਾਲ ਵਾਲੇ ਦੀ ਫੋਟੋ ਸੀਗੀ ਜਦੋਂ ਹੂੰ ਉਹਦੀ ਉਹ ਫੋਟੋ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਉੱਤੇ ਜਿਹੜਾ ਪਰਚਾ ਦਰਜ ਕਰ ਦਿੱਤਾ ਗਿਆ। ਫਿਰ ਉਹਨਾਂ ਨੇ ਮਾਫੀ ਵੀ ਮੰਗੀ, ਵਾਪਸ ਵੀ ਜਿਹੜਾ ਉਹ ਮੁੰਡੇ ਤੋਂ ਪਰਚਾ ਜਿਹੜਾ ਉਹ ਲੈ ਲਿਆ। ਕੀ ਇੱਕ
ਲਾਇਸੈਂਸੀ ਹਥਿਆਰ ਦੇ ਨਾਲ ਆਪਣੀ ਤੁਸੀਂ ਫੋਟੋ ਖਿਚਾ ਕੇ ਪਾਉਂਦੇ ਆ, ਕੀ ਜੀ ਇਹ ਹੁਣ ਗੁਨਾਹ ਹੋ ਗਿਆ ਹੈ? ਇਹ ਇੱਕ ਦੇ ਵਿੱਚ ਸਵਾਲ ਹੈਗਾ ਆ। ਕੀ ਇੱਕ ਫੋਟੋ ਪਾਉਣ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਕੀ ਲਾਅ ਐਂਡ ਆਰਡਰ ਦੀ ਸਥਿਤੀ ਜਾਂ ਉਹ FIR ਕਰਕੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਕੀਤਾ ਜਾ ਸਕਦਾ ਆ? ਕਿ ਰਾਦਰ ਜੀ ਦਾਨ ਜਿਹੜੇ ਗੈਂਗਸਟਰ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚੋਂ ਸ਼ਰੇਆਮ ਪੂਰਾ ਆਪਣਾ ਕਹਿ ਲਓ ਵੀ ਅਮਲਾ ਫੈਲਾ ਚਲਾਉਣ ਦਾ ਜਿਹੜਾ ਉਹਨਾਂ ਨੂੰ ਮੌਕਾ ਮਿਲਦਾ ਹੈ, ਵੀ ਉਹ ਖਤਰੇ ਵਾਲੀ ਗੱਲ ਆ। ਵੀ ਕੀ ਇੱਥੇ ਸਵਾਲ ਏਡੇ ਵੱਡੇ ਵੱਡੇ ਆ। ਫਿਰ ਜਦੋਂ ਲੋਕਾਂ ਦੀ ਥੋੜੀ ਜਿਹੀ ਬੈਕਲੈਸ਼ ਹੋਈ, ਫਿਰ ਕਹਿੰਦੇ ਜੀ 3 ਦਿਨ ਦੀ ਮੌਲਤ ਆ, ਤਸਵੀਰਾਂ ਜਿਹੜੀਆਂ ਜੀ ਲਾ ਲਓ। ਹੁਣ ਇਹਦੇ ਵਿੱਚ ਇਹ ਸੀਗਾ ਵੀ ਸਾਰੇ ਜਣੇ ਆਪ ਵੀ ਫਸਦੇ ਸੀਗੇ, ਵਿੱਚ ਹੀ ਬਿਲਕੁਲ ਕਈ MLA ਸੀਗੇ, ਅਨਮੋਲ ਗਗਨ ਮਾਨ ਇਹਦੀਆਂ ਤਸਵੀਰਾਂ ਆਈਆਂ, ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੱਬੂ ਉਹਦੀਆਂ ਮਾਨ ਤਸਵੀਰਾਂ ਤੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਤਸਵੀਰਾਂ ਜਿਹੜੀਆਂ ਲੋਕਾਂ ਨੇ ਕੱਢ ਕੱਢ ਕੇ ਦਿਖਾਤੀਆਂ ਵੀ ਭਾਈ ਆ ਵੀ ਤਾਂ ਸੀਗੀਆਂ। ਇਹਨਾਂ ਦਾ ਕੀ ਜਿਹੜਾ ਹੁਣ ਤੁਸੀਂ ਕਰਨਾ ਆ, ਉਹ ਗਾਣਿਆਂ ਦੇ ਉੱਤੇ ਐਕਸਪ੍ਰੈਸ਼ਨ ਵਾਲੇ ਨੂੰ ਲੈ ਕੇ ਉਹ ਕਹਿੰਦੇ ਜੀ ਜੀ ਹਥਿਆਰ ਜਿਹਦੇ ਵਿੱਚ ਪ੍ਰਮੋਟ ਕਰਦੇ ਆ, ਉਹਦੇ ਤੇ ਜਿਹੜੀ ਅਸੀਂ ਰੋਕ ਲਾਉਣੀ ਆ ਤੇ ਉਸ ਦੇ ਉੱਤੇ ਇਹ ਸਾਰਾ ਕੁਝ ਕਰਨਾ ਆ। ਫਿਰ ਬੜੇ ਸਵਾਲ ਨੇ। ਇੱਕ ਪਾਸੇ ਲੋਕ ਕਹਿੰਦੇ ਆ ਵੀ ਇਹਨਾਂ ਗਾਣੇ ਵਾਲਿਆਂ ਨੇ ਕਲਚਰ ਨੂੰ ਖਰਾਬ ਕੀਤਾ, ਫਿਰ ਦੂਜੇ ਜੀ ਪਾਸੇ ਇੱਕ ਇਹ ਵੀ ਪੱਖ ਇਹਦਾ ਆਉਂਦਾ ਆ ਵੀ ਕੀ ਫਿਰ ਬੋਲਣ ਦੀ ਆਜ਼ਾਦੀ ਆ ਕਿ ਨਹੀਂ ਹੈਗੀ, ਐਕਸਪ੍ਰੈਸ਼ਨ ਦੀ ਆਜ਼ਾਦੀ ਹੈ, ਕੀ ਪੁੱਛ ਕੇ ਬੋਲਣਾ ਹੈ ਜਾਂ ਕਿੱਦਾਂ ਬੋਲਣਾ ਆ। ਸੋ ਜੀ ਇਹ ਬੜੇ ਬੜੇ ਜਿਹੜੇ ਸਵਾਲ ਨੇ ਇਸ ਟਾਈਮ ਸਾਹਮਣੇ। ਸੋ ਤੇ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਸਾਂਝੇ ਕਰ ਸਕਦੇ ਹੋ, ਕਾਲ ਕਰ ਸਕਦੇ ਹੋ ਨੰਬਰ 408 272 5200 ਦੇ ਉੱਤੇ। ਤੇ ਇਹ ਜਿਹੜਾ ਤੁਸੀਂ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਓ ਵੀ ਕੀ ਤੁਹਾਨੂੰ ਲੱਗਦਾ ਆ ਵੀ ਸੋਸ਼ਲ ਮੀਡੀਆ ਤੋਂ ਤਸਵੀਰਾਂ ਲਹਾ ਕੇ ਇਹ ਸਾਰਾ ਕੁਝ ਜਿਹੜਾ ਉਹ ਕਰਕੇ ਪੰਜਾਬ ਦੇ ਵਿੱਚ ਇਹ ਜਿਹੜੀ ਸਥਿਤੀ ਆ ਜਾਂ ਹਥਿਆਰਾਂ ਨੂੰ ਲੈ ਕੇ ਆ ਵੀ ਉਹ ਕਾਬੂ ਦੇ ਵਿੱਚ ਆ ਸਕੂਗੀ ਜਾਂ ਨਹੀਂ। ਸੋ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਿਓ ਨੰਬਰ 408 272 5200 408272 5200 ਦੇ ਉੱਤੇ। ਹਾਂਜੀ ਬਿਲਕੁਲ, ਇਹ ਤੇ ਸਰਕਾਰ ਨੂੰ ਸਵਾਲ ਤਾਂ ਹੁੰਦੇ ਹੀ ਰਹਿਣਗੇ, ਖਾਸ ਤੌਰ ਤੇ ਇਸ ਜਿਹੜੀ ਸਰਕਾਰ ਦੀਆਂ ਗਤੀਵਿਧੀਆਂ, ਸਰਕਾਰ ਦੀਆਂ ਕਾਰਵਾਈਆਂ ਲੋਕਾਂ 'ਤੇ ਕੀਤੀਆਂ ਜਾ ਰਹੀਆਂ, ਉਹ ਤਾਂ ਕਰਕੇ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਹੈ ਕਿਉਂਕਿ ਸਰਕਾਰ ਨੂੰ ਲੱਗਦਾ ਹੈ ਕਿ ਇਹ 4-5 ਲੋਕਾਂ 'ਤੇ ਕਾਰਵਾਈ ਕਰਕੇ ਅਸੀਂ ਇਸ ਕੰਮ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿਆਂਗੇ। ਹੁਣ ਦੇਖੋ ਇੱਕ ਪਾਸੇ ਇਹ ਤੁਹਾਨੂੰ ਪਤਾ ਯਾਦ ਹੋਣਾ ਰਾਜਕਰਮਵੀਰ ਸਿੰਘ ਜੀ, ਪਹਿਲਾਂ ਵੀ 4 ਕੁ ਮਹੀਨੇ ਪਹਿਲਾਂ ਇਹ ਜਿਹੜੀ ਬਹਿਸ ਆ ਬਹੁਤ ਜ਼ਿਆਦਾ ਚੱਲੀ ਸੀ। ਹੂੰ, ਹੂੰ, ਹੂੰ। ਮੈਨੂੰ ਲੱਗਦਾ ਹੈ ਸ਼ਾਇਦ 4 ਤੋਂ ਜ਼ਿਆਦਾ ਟਾਈਮ, ਕਿਉਂਕਿ ਸਿੱਧੂ ਮੂਸੇਵਾਲੇ ਨੇ ਵੀ ਉਦੋਂ ਹਥਿਆਰਾਂ ਤੇ ਬਿਆਨ ਦਿੱਤਾ ਸੀਗਾ। ਹੂੰ, 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 ਉਹਨੇ ਹੂੰ। ਕਿਹਾ ਸੀਗਾ ਕਿ ਜੇਕਰ ਜ ਜਥੇਦਾਰ ਸਾਹਿਬ ਕਹਿ ਜਥੇਦਾਰ ਰਹੇ ਸਾਹਿਬ ਨੇ ਜਦੋਂ ਕਿਹਾ ਹਥਿਆਰ ਰੱਖਣ ਨੂੰ ਹਾਂਜੀ, ਕਿਹਾ ਸੀਗਾ। ਹੂੰ, ਹਾਂਜੀ, ਹੂੰ, ਹਾਂਜੀ। ਹੂੰ। ਉਦੋਂ ਵੀ ਉਹ ਹੁਣ ਵਿੱਚ ਜਿਹੜੇ ਦੂਜੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਲਿਬਰਲ ਕਹਿੰਦੇ ਨੇ ਜਾਂ ਸ਼ਾਂਤੀ ਦੇ ਪ੍ਰੇਮੀ ਕਹਿੰਦੇ ਨੇ, ਉਹ ਫਿਰ ਇਹਨਾਂ ਸਾਰੀ ਜਿਹੜੀ ਦੇਖੋ ਡਿਬੇਟ ਤਾਂ ਇਹ ਆ ਵੀ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਉਹ ਗਲਤ ਨਜਾਇਜ਼ ਹਥਿਆਰਾਂ ਨਾਲ ਹੋ ਰਹੀਆਂ ਜਾਂ ਜਾਇਜ਼ ਹਥਿਆਰਾਂ ਨਾਲ ਹੋ ਰਹੀਆਂ ਜਾਂ ਲਾਇਸੈਂਸੀ ਨਾਲ ਹੋ ਰਹੀਆਂ। ਮਤਲਬ ਹੂੰ। ਕੌਣ ਕੀ ਹੈ? ਪਰ ਜਿਹੜੇ ਦੂਜੇ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਸਿੱਖੀ ਨੂੰ ਭੰਡਣ ਦਾ ਕੋਈ ਨਾ ਕੋਈ ਮੌਕਾ ਚਾਹੀਦਾ ਹੁੰਦਾ, ਉਹ ਵਿੱਚ ਜਥੇਦਾਰ ਸਾਹਿਬ ਵਾਲਾ ਬਿਆਨ ਐਡ ਕਰ ਲੈਂਦੇ ਆ ਜਾਂ ਕਹਿ ਲੈਂਦੇ ਆ ਭਾਈ ਹਥਿਆਰ ਤਾਂ ਰੱਖਣੇ ਨਹੀਂ ਚਾਹੀਦੇ। ਹੂੰ, ਸੋ ਹੂੰ, ਉਹ ਹੂੰ। ਸਿੱਖੀਜ਼ਮ ਨੂੰ ਨਾਲ ਘੜੀਸ ਲੈਂਦੇ ਆ, ਹਾਲਾਂਕਿ ਇਹ ਚੀਜ਼ਾਂ ਅਲੱਗ ਨੇ। ਕਿਸੇ ਖਿੱਤੇ ਦੇ ਵਿੱਚ ਸ਼ਾਂਤੀ ਬਹਾਲੀ ਉੱਥੇ ਗੁੰਡਾ ਅਨਸਰ ਕਾਇਮ ਨੇ, ਉਹ ਇੱਕ ਅਲੱਗ ਚੀਜ਼ ਆ, ਧਾਰਮਿਕ ਮਰਿਆਦਾ ਇੱਕ ਅਲੱਗ ਚੀਜ਼ ਆ। ਸੋ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਰਲਗੱਡ ਨਾ ਕਰੀਏ। ਇਹ ਜਦੋਂ ਚੀਜ਼ਾਂ ਰਲਗੱਡ ਅਸੀਂ ਕਰ ਲੈਂਦੇ ਆ, ਥੋੜ੍ਹੀ ਸਮਝ ਦੇ ਵਿੱਚ ਕਹਿ ਲਓ ਜਾਂ ਹੋਸ਼-ਪੁਣੇ ਦੇ ਵਿੱਚ ਕਹਿ ਲਓ ਜਾਂ ਸਿਰਫ ਨਿੰਦਣ ਦੇ ਹਿਸਾਬ ਨਾਲ, ਤਾਂ ਇਹਨਾਂ ਦੇ ਕੋਈ ਜਿਹੜੇ ਤੱਤ-ਸਾਰ ਆ ਜਾਂ ਇਹਨਾਂ ਦੇ ਸਿੱਟੇ ਜਿਹੜੇ ਉਹ ਕੋਈ ਬਹੁਤੇ ਚੰਗੇ ਜਿਹੜੇ ਆ ਉਹ ਨਹੀਂ ਨਿਕਲਦੇ। ਜੀ ਜੀ। ਰਾਜ। ਬਿਲਕੁਲ ਪ੍ਰਵੀਨ ਹੁਣ ਤੁਸੀਂ ਇਹਦੇ ਵਿੱਚ ਇਹ ਦੇਖਿਆ ਜਾਵੇ ਹੁਣ ਜਿੱਥੇ ਹੁਣ ਜਿਸ ਮੁਲਕ ਦੇ ਵਿੱਚ ਆਪਾਂ ਇੱਥੇ ਬੈਠੇ ਗੱਲਾਂ ਕਰ ਰਹੇ ਹਾਂ, ਇੱਥੇ ਵੀ ਹਥਿਆਰਾਂ ਨੂੰ ਲੈ ਕੇ ਬੜੀ ਚਰਚਾ ਜਿਹੜੀ ਉਹ ਚੱਲਦੀ ਰਹਿੰਦੀ ਆ। ਰੀਸੈਂਟਲੀ ਜਿਹੜੀ ਗਨ ਵਾਇਲੈਂਸ, ਮਾਸ ਸ਼ੂਟਿੰਗਸ ਦੇ ਨਾਲ ਲੋਕਾਂ ਦੀਆਂ ਮੌਤਾਂ ਹੋਈਆਂ। ਇੱਦਾਂ ਦੀ ਕਦੀ ਵਾਰਦਾਤ ਆਪਾਂ ਉੱਦਾਂ ਪੰਜਾਬ ਦੇ ਵਿੱਚ ਨਹੀਂ ਸੁਣੀ ਵੀ ਇੱਦਾਂ ਅਚਨਚੇਤੇ ਕੋਈ ਆਇਆ ਤੇ ਉਹਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਤੇ ਲੋਕਾਂ ਨੂੰ ਇੱਦਾਂ ਮਾਰ ਦਿੱਤਾ। ਟਾਵੀਂ-ਟਾਵੀਂ ਕਿਤੇ ਕੋਈ ਹੋਵੇ ਘਟਨਾ ਤਾਂ ਹੋਵੇ, ਅਦਰਵਾਈਜ਼ ਇੱਥੇ ਆਪਾਂ ਸੁਣਦੇ ਹਾਂ। ਇੱਥੇ ਜਦ ਕਿ ਏਡੀ ਵੱਡੀ ਇੱਥੇ ਬਹਿਸ ਛਿੜ ਰਹੀ ਆ, ਇੱਥੇ ਵੀ ਜਿਹੜਾ ਸੈਕਿੰਡ ਅਮੈਂਡਮੈਂਟ ਅਧਿਕਾਰ ਨੂੰ ਲੈ ਕੇ ਆ, ਉਹ ਇਹਨਾਂ ਦੀ ਬਹਿਸ ਇਹ ਆ ਵੀ ਕੀ ਭਾਈ ਬੈਕਗਰਾਉਂਡ ਚੈੱਕ ਹੋਣੇ ਚਾਹੀਦੇ ਆ ਕਿ ਨਹੀਂ ਹੋਣੇ ਚਾਹੀਦੇ। ਇੱਕ ਧਿਰ ਕਹਿੰਦੀ ਆ ਵੀ ਬੈਕਗਰਾਉਂਡ ਚੈੱਕ ਚਾਹੀਦੇ, ਇੱਕ ਕਹਿੰਦੇ ਆ ਵੀ ਨਹੀਂ ਚਾਹੀਦੇ। ਜਿਹਨੂੰ ਚਾਹੀਦਾ ਆ ਉਹ ਸੰਵਿਧਾਨ ਕਹਿੰਦਾ ਵੀ ਉਹ ਰੱਖ ਸਕਦਾ ਆ। ਉਹ ਬਹਿਸ ਜਿਹੜੀ ਇੱਥੇ ਦੀ ਇੱਕ ਵੱਖਰੀ ਆ। ਪਰ ਬਹੁਤ ਵਾਰੀ ਇਹ ਜਿਹੜੇ ਸਵਾਲ ਜਾਂ ਉਹ ਚੀਜ਼ ਜਿਹੜੀ ਆਉਂਦੀ ਆ, ਕੀ ਸ਼ਾਂਤੀ ਹਥਿਆਰਾਂ ਦੇ ਨਾਲ ਉਹ ਤੋਂ ਬਗੈਰ ਨਹੀਂ ਆ ਸਕਦੀ?
ਤੇ ਉੱਥੇ ਜਵਾਬ ਜਿਹੜਾ ਬੜਾ ਸਰਲ ਜਿਹਾ ਆ ਵੀ ਦੁਨੀਆ ਦੇ ਜਿੰਨੇ ਵੱਡੇ ਮੁਲਕ ਆ, ਛੋਟੇ ਆ, ਵੱਡੇ ਆ, ਜਿੰਨੇ ਵੀ ਉਹਨੇ ਹਰ ਇੱਕ ਨੇ ਆਪਣੀ ਆਰਮੀ ਬਣਾਈ ਆ, ਹਰ ਇੱਕ ਨੇ ਚੜ੍ਹਦੇ ਤੋਂ ਚੜ੍ਹਦਾ ਆਪਣਾ ਹਥਿਆਰ ਰੱਖਿਆ ਆ ਵੀ ਆਪਣੇ ਆਂਢੀ ਗੁਆਂਢੀਆਂ ਨੂੰ ਦੱਬ ਕੇ ਰੱਖਿਆ ਜਾਵੇ। ਜੀ, ਹੁਣ ਜੀ, ਜੀ। ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜੇ ਦੇਖਿਆ ਜਾਵੇ ਹੂੰ, ਤਾਂ ਲੜਾਈਆਂ ਹੋਈਆਂ, ਪਰ ਜਦੋਂ ਤੋਂ ਦੋਨੋਂ ਹੀ ਜਿਹੜੇ ਪਰਮਾਣੂ ਸ਼ਕਤੀਆਂ ਬਣੀਆਂ ਆ, ਉਸ ਜੀ, ਤੋਂ ਬਾਅਦ ਦੇ ਵਿੱਚ ਸਭ ਨੂੰ ਹੀ ਪਤਾ ਆ ਵੀ ਭਾਈ ਹੂੰ, ਜੇ ਇੱਕ ਛਿੜਿਆ ਤੇ ਫਿਰ ਸਾਰੇ ਛਿੜਦੇ ਆ ਤੇ ਉੱਥੇ ਪ੍ਰੋਬਲਮ ਕਿੱਦਾਂ ਦੀ ਆਉਣੀ ਆ। ਸੋ ਜੀ, ਚੜ੍ਹਦੇ ਤੋਂ ਚੜ੍ਹਦੇ ਹਥਿਆਰ ਨੇ ਸ਼ਾਂਤੀ ਸਗੋਂ ਜ਼ਿਆਦਾ ਕਾਇਮ ਕੀਤੀ। ਕਈ ਤੇ ਦੇਖਣ ਨੂੰ ਇਹ ਚੀਜ਼ ਲੱਗਦੀ ਆ ਤੇ ਹੂੰ, ਹੁਣ ਇਹ ਸਾਰੀਆਂ ਚੀਜ਼ਾਂ ਹਾਂ ਜਿਨ੍ਹਾਂ ਨੇ ਝੂਠ ਬੋਲ ਕੇ ਗਲਤ ਤਰੀਕੇ ਦੇ ਨਾਲ ਜਿਹੜੇ ਉਹ ਲਏ ਆ, ਹਾਂ ਉਹਦੀ ਤੁਸੀਂ ਕਰੋ ਦੇਖੋ ਵੀ ਕਿਹੜਾ ਜਾਇਜ਼ ਆ ਕਿਹੜਾ ਨਹੀਂ ਆ, ਜੇ ਕਿੱਦਾਂ ਉਹਨਾਂ ਨੂੰ ਲਾਇਸੈਂਸੀ ਜਿਹੜੇ ਆ ਉਹ ਹਥਿਆਰ ਮਿਲ ਗਏ। ਉਹਦੇ ਵਿੱਚ ਲੋਕਾਂ ਦੀ ਤੇ ਘੱਟ, ਮੈਨੂੰ ਲੱਗਦਾ ਤੁਹਾਡੀ ਬਿਊਰੋਕਰੇਸੀ ਦੀ ਜ਼ਿਆਦਾ ਪ੍ਰੋਬਲਮ ਹੋਊਗੀ ਵੀ ਉਹਨਾਂ ਨੇ ਰਿਸ਼ਵਤ ਲੈ ਕੇ ਦਿੱਤੇ ਆ ਜਾਂ ਕਿੰਨੇ ਜੀ, ਕਿੱਤੇ ਆ, ਹਨਾ? ਵੀ ਉਹਦੇ ਜੀ, ਉਹਦੇ ਵਿੱਚ ਬਿਲਕੁਲ। ਉਹਦੇ ਵਿੱਚ ਤਾਂ ਉਹ ਚੀਜ਼ ਜਿਹੜੀ ਜ਼ਿਆਦਾ ਦੇਖੀ ਜਾਂਦੀ, ਕਿਉਂਕਿ ਇਹ ਮਸਲਾ ਇੱਕ ਥਾਂ ਦਾ ਨਹੀਂ, ਕਈ ਥਾਵਾਂ ਦੇ ਉੱਤੇ ਜਿਹੜੇ ਇਦਾਂ ਦੀ ਚੀਜ਼ ਵਾਪਰੀ ਹੋਣੀ ਆ। ਸੋ ਇਹ ਇਸ ਨੂੰ ਜਿਹੜਾ ਉਹ ਦੇਖਣਾ ਬਣਦਾ ਆ ਵੀ ਕੀ ਚੀਜ਼ ਜਿਹੜੀ ਇਸ ਟਾਈਮ ਚੱਲ ਰਹੀ ਆ, ਇੱਕ ਕਿਹੜਾ ਨੈਰੇਟਿਵ ਚੱਲ ਰਿਹਾ ਆ। ਜੀ, ਬਿਲਕੁਲ। ਹਥਿਆਰਾਂ ਨੂੰ ਇਹਨੂੰ ਗੈਰ ਕਾਨੂੰਨੀ ਕਹਿ ਕੇ, ਨਜਾਇਜ਼ ਜਿਹੜਾ ਉਹ ਕਹਿ ਕੇ, ਘਰਾਂ ਹੂੰ, 'ਚ ਛਾਪੇਮਾਰੀ ਕਰਕੇ, ਜੇ ਕਿਸੇ ਦੇ ਕੋਲ ਤਲਵਾਰ ਆ ਜਾਂ ਕੁਛ ਆ, ਰੋਡ ਆ, ਇਹ ਵੀ ਫੋਟੋਆਂ ਆਈਆਂ, ਤਸਵੀਰਾਂ ਆਈਆਂ ਵੀ ਉਹ ਵੀ ਬਿਲਕੁਲ। ਉਹਨਾਂ ਦੇ ਘਰਾਂ 'ਚੋਂ ਲੈ ਗਏ। ਕੀ ਕਿਸੇ ਨੂੰ ਆਪਣੀ ਪ੍ਰੋਟੈਕਸ਼ਨ ਕਰਨ ਦਾ ਹੁਣ ਇੰਨਾ ਵੀ ਹੱਕ ਜਿਹੜਾ ਉਹ ਨਹੀਂ ਹੈਗਾ ਵੀ ਆਪਣੀ ਹੂੰ, ਪ੍ਰੋਪਰਟੀ, ਆਪਣੇ ਪਰਿਵਾਰ ਦੀ ਜਿਹੜੀ ਆ ਜੀ, ਉਹ ਕਿੱਦਾਂ ਜਿਹੜੀ ਉਹ ਪ੍ਰੋਟੈਕਸ਼ਨ ਜਿਹੜੀ ਉਹ ਕਰੂਗਾ? ਪੁਲਿਸ ਹੂੰ, ਦੇ ਜੇ ਕੋਈ ਆ ਕੇ ਕਹਿੰਦਾ ਵੀ ਅਚਨਚੇਤੇ ਸਭ ਕੁਝ ਠੀਕ ਹੋ ਜਾਣਾ ਆ, ਜੀ, ਚੋਰਾਂ ਨੇ ਚੋਰੀ ਕਰਨੀ ਬੰਦ ਕਰ ਦੇਣੀ ਤੇ ਕਾਤਲਾਂ ਨੇ ਕਤਲ ਕਰਨੇ ਬੰਦ ਕਰ ਦੇਣੇ ਆ, ਉਹ ਫਿਰ ਪਤਾ ਨਹੀਂ ਕਿਸੇ ਹੋਰ ਹੀ ਭੁਲੇਖੇ ਵਾਲੀ ਦੁਨੀਆ ਦੇ ਵਿੱਚ ਰਹਿ ਰਹੇ ਹੋਣਗੇ। ਉਹ ਏਦਾਂ ਹੁੰਦਾ ਨਹੀਂ, ਪਰ ਬੰਦੇ ਨੂੰ ਆਪਣੀ ਪ੍ਰੋਟੈਕਸ਼ਨ ਕਰਨ ਦੇ ਲਈ ਆਪ ਜ਼ਿੰਮੇਵਾਰ ਤਾਂ ਜਿਹੜਾ ਉਹ ਬਣਨਾ ਹੀ ਪੈਣਾ ਆ। ਜੀ, ਬਿਲਕੁਲ। ਸਾਡੇ ਨਾਲ ਕੁਝ ਕਾਲਰਸ ਜੁੜੇ ਨੇ ਜੀ ਇਸੇ ਮਸਲੇ ਤੇ ਗੱਲ ਕਰਨ ਦੇ ਲਈ। ਸ਼ੁਰੂਆਤ ਕਰਦੇ ਹਾਂ ਜੀ ਕਰਮਜੀਤ ਸਿੰਘ ਸੈਕਰਾਮੈਂਟੋ ਤੋਂ। ਸਤਿ ਸ਼੍ਰੀ ਅਕਾਲ ਕਰਮਜੀਤ ਜੀ, ਤੁਸੀਂ ਔਨ 에ਅਰ ਹੋ ਜੀ। ਕਰਮਜੀਤ ਜੀ, ਡਿਸਟਰਬੈਂਸ ਘੱਟ ਕਰਿਓ ਜੀ ਪਲੀਜ਼। ਕਰਮਜੀਤ ਜੀ, ਤੁਸੀਂ ਔਨ 에ਅਰ ਹੋ ਜੀ। ਤੁਹਾਡੀ ਆਵਾਜ਼ ਕਲੀਅਰ ਨਹੀਂ ਜੀ ਕਰਮਜੀਤ। ਹਾਂਜੀ ਕਰਮਜੀਤ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਚਲੋ ਤੁਸੀਂ ਦੁਬਾਰਾ ਸਾਡੇ ਨਾਲ ਜੁੜ ਜਾਓ ਜੀ, ਜਿਹੜੀ ਵੀ ਤੁਹਾਨੂੰ ਡਿਸਟਰਬੈਂਸ ਆ ਉਹਦਾ ਕੋਈ ਹੱਲ ਕਰਕੇ। ਤੇ ਆਪਾਂ ਜਿਹੜੀ ਚਰਚਾ ਕਰ ਰਹੇ ਹਾਂ ਲਗਾਤਾਰ ਰਾਜ ਕਰਮਜੀਤ ਸਿੰਘ ਜੀ, ਉਹ ਇਹ ਹੈ ਕਿ ਹਥਿਆਰਾਂ ਦੇ ਬਾਰੇ ਚਰਚਾ। ਹੁਣ ਜਿਹੜੀਆਂ ਸਰਕਾਰਾਂ ਨੇ, ਕੰਮ ਤਾਂ ਉਹਨਾਂ ਦਾ ਹੈਗਾ ਲਾਅ ਐਂਡ ਆਰਡਰ ਤੇ ਕਾਬੂ ਰੱਖਣਾ, ਅਸਲ ਦੇ ਵਿੱਚ ਵਿਵਸਥਾ ਸਹੀ ਬਣਾ ਕੇ ਰੱਖਣਾ। ਪਰ ਇਸ ਸਾਰੀ ਬਹਿਸ ਨੂੰ ਤਸਵੀਰਾਂ ਤੇ ਕਾਰਵਾਈਆਂ ਕਰਕੇ ਡਿਰੇਲ ਕੀਤਾ ਜਾ ਰਿਹਾ ਹੈ। ਹੁਣ ਚਲੋ ਹਥਿਆਰ ਤਾਂ ਹੋ ਰਹੇ ਨੇ ਬਾਹਰੋਂ, ਲਿਆ ਕੇ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਹਥਿਆਰਾਂ ਦੇ ਨਾਲ, ਬਾਹਰਲੇ ਹਥਿਆਰਾਂ ਦੇ ਨਾਲ। ਪਰ ਹੁਣ ਜਿਹੜੇ ਅੰਮ੍ਰਿਤਸਰ ਦੇ ਵਿੱਚੋਂ ਤਸਵੀਰਾਂ ਆਈਆਂ ਵੀ ਲੋਕ ਘਰਾਂ ਦੇ ਵਿੱਚੋਂ ਕਿਰਪਾਨਾਂ, ਦਾਤ ਵੀ ਲੈ ਗਈ, ਉਹ ਗੱਲ ਕਿੱਧਰ ਨੂੰ ਗਈ? ਸੋ ਉਹਨਾਂ ਨਾਲ ਤਾਂ ਕਿਸੇ ਨੇ ਕੋਈ ਵਾਰਦਾਤ ਨਹੀਂ ਨਾ ਕੀਤੀ, ਉਹ ਤਾਂ ਕਿਸੇ ਦੇ ਘਰੇ ਪਈਆਂ ਨੇ, ਉਹ ਤਾਂ ਸਰਕਾਰ ਦਾ ਚੁੱਕਣਾ ਕੰਮ ਨਹੀਂ ਨਾ ਫਰਜ਼ ਬਣਦਾ। ਸੋ ਇਹੋ ਜਿਹੀਆਂ ਤਸਵੀਰਾਂ ਜਾਂ ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਨੇ, ਉਹ ਵੀ ਸਰਕਾਰ ਦੀਆਂ ਸ਼ੱਕ ਦੇ ਦਾਇਰੇ ਦੇ ਵਿੱਚ ਨੇ, ਖਾਸ ਕਰਕੇ ਪੰਜਾਬ ਪੁਲਿਸ ਦੀਆਂ। ਕਿ ਇੱਕ ਪਾਸੇ ਵਾਰਦਾਤਾਂ ਤਾਂ ਰੋਕ ਨਹੀਂ ਰਹੀਆਂ, ਉਹ ਤਾਂ ਲਗਾਤਾਰ ਇੱਕ ਤੋਂ ਇੱਕ ਵੱਧ ਕੇ ਹੋ ਰਹੀਆਂ ਨੇ ਤੇ ਲਗਾਤਾਰ ਉਹਨਾਂ ਨੂੰ ਗੁੰਡਾ ਅਨਸਰਾਂ ਤੇ ਕੋਈ ਸ਼ੱਕ ਵੀ ਨਹੀਂ ਹੈ। ਗੁੰਡਾ ਅਨਸਰਾਂ ਤੇ ਕੋਈ ਗਿਰਫਤ ਨਹੀਂ ਹੈ, ਗੁੰਡਾ ਅਨਸਰਾਂ ਤੇ ਕੋਈ ਰੋਕ ਨਹੀਂ ਹੈ। ਦੂਜੇ ਪਾਸੇ ਜਿਹੜੇ ਆਮ ਲੋਕਾਂ ਦੇ ਲਾਇਸੈਂਸੀ ਹਥਿਆਰ ਨੇ, ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਭਾਈ ਤਸਵੀਰਾਂ ਨਾ ਪਾਓ, ਜਾਂ ਘਰਾਂ ਦੇ ਵਿੱਚ ਜਿਹੜੇ ਕੋਈ ਚਾਕੂ, ਦਾਤ ਹੈ ਜਾਂ ਕਿਰਪਾਨ ਹੈ, ਤਾਂ ਉਹ ਤੁਸੀਂ ਚੱਕ ਕੇ ਲਿਜਾ ਰਹੇ ਹੋ। ਸੋ ਇਸ ਮੈਨੂੰ ਬਾਬਤ ਵੀ ਮੈਨੂੰ ਆਪਾਂ ਤਾਂ ਲੱਗਦਾ, ਜੀ। ਸੌਰੀ ਪ੍ਰਵੀਨ ਮੈਂ ਵਿੱਚ ਤੁਹਾਡੀ ਗੱਲ ਨੂੰ ਕੱਟ ਰਿਹਾ, ਮੈਨੂੰ ਤਾਂ ਲੱਗਦਾ ਵੀ ਕੱਲ ਨੂੰ ਮੂਲੀ ਕੱਟਣੀ, ਗੰਢਾ ਕੱਟਣਾ, ਕੁਛ ਕੱਟਣਾ, ਉਹਦੇ ਲਈ ਵੀ ਜੀ, ਚਾਈਨਾ 'ਚ ਆਲਰੇਡੀ ਚੱਲਦਾ ਇਹ ਕੰਮ। ਮੈਂ ਤੁਹਾਨੂੰ ਦੱਸਦਾ ਜਾਵਾਂ, ਜਿਹੜੀ ਉੱਥੇ ਹਾਂਜੀ, ਦੀ ਕਾਮਰੇਡੀ ਸਰਕਾਰ ਆ, ਉਹ ਜਿਹੜੇ ਚਾਕੂ ਜਾਂ ਕਲੀਵਰ ਦਿੰਦੀ ਆ, ਉਹਦੇ ਤੇ ਬਕਾਇਦਾ ਮਾਰਕ ਕਰਕੇ ਉਹ ਬੰਦੇ ਦੇ ਨਾਲ ਉਹਨਾਂ ਨੇ ਲਿੰਕ ਕੀਤੇ ਆ ਵੀ ਕਿਹਦੇ ਕੋਲ ਕਿਹੜਾ ਜਿਹੜਾ ਉਹ ਕੀਤਾ। ਕੱਲ ਨੂੰ ਤੁਸੀਂ ਚਾਹੁੰਦੇ ਆ ਵੀ ਆਹ ਚੀਜ਼ ਹੋਵੇ। ਅੱਜ ਦੇਖ ਲਓ ਚੀਨ ਦੇ ਵਿੱਚ ਕੀ ਹੋ ਰਿਹਾ, ਉੱਥੇ ਲੋਕ ਅੱਕੇ ਪਏ ਨੇ ਤੇ ਉਹ ਜੀ ਜਿੰਗਪਿੰਗ ਤੋਂ ਅੱਕੇ ਹੋਏ ਕਹਿੰਦੇ ਆ ਵੀ ਭਾਈ ਇਹ ਚੀਜ਼ਾਂ ਨੂੰ ਬੰਦ ਕਰੋ। ਉੱਥੇ ਹਰ ਇੱਕ ਤਰੀਕੇ ਦੀ ਸਰਵੇਲੈਂਸ, ਹਰ ਇੱਕ ਤਰੀਕੇ ਦੀ ਸੈਂਸਰਸ਼ਿਪ ਜਿਹੜੀ ਉਹ ਆ ਰਹੀ ਆ। ਤੁਸੀਂ ਇੱਕ-ਇੱਕ ਕਰਕੇ ਆਪਣੇ ਜੇ ਤੁਸੀਂ ਹੱਕ ਗਵਾਈ ਜਾਣੇ ਆ, ਤਾਂ ਫਿਰ ਇਹ ਬੜੀ ਵੱਡੀ ਸਮੱਸਿਆ ਜਿਹੜੀ ਉਹ ਬਣਨੀ ਆ ਤੇ ਜੀ, ਇਹਦਾ ਹੱਲ ਨਹੀਂ ਜੋ ਤੁਹਾਨੂੰ ਕੋਈ ਲੱਭਣਾ, ਕਿਉਂਕਿ ਉਹ ਇਹ ਤਾਂ ਚਾਹੁੰਦੇ ਆ ਵੀ ਤੁਹਾਡੇ ਹੱਕ ਹੌਲੀ-ਹੌਲੀ ਜਿਹੜੇ ਉਹ ਖੋਈ ਜਾਈਏ ਵੀ ਕਿਸੇ ਨੂੰ ਉਹਦੇ ਵਿੱਚ ਕੀ ਆ। ਉਹਨਾਂ ਨੂੰ ਤਾਂ, ਸਰਕਾਰਾਂ ਨੂੰ ਤਾਂ ਮੌਜਾਂ ਆ ਸਗੋਂ ਵੀ ਜੇ ਕਿਸੇ ਜੀ, ਦੇ ਹੱਕ ਆਪਾਂ ਖੋਈ ਜਾਂਦੇ ਆ ਤੇ ਉਹਦੇ ਨਾਲ ਬੈਟਰ ਹੋ ਜਾਂਦਾ ਵੀ ਕੰਟਰੋਲ ਕਰਨਾ ਕੱਲ ਨੂੰ ਜਿਹੜਾ ਉਹ ਸੌਖਾ ਆ।
ਚੋਰਾਂ ਨੂੰ ਵੀ ਖੁੱਲ੍ਹ ਆ। ਹੁਣ ਤੁਸੀਂ ਦੇਖੋ ਜਦੋਂ ਗਨਮੈਨ ਉਹਦੇ ਘਟਾਏ ਸਿੱਧੂ ਮੂਸੇਵਾਲੇ ਦੇ, ਸਰਕਾਰ ਨੇ ਕਿੱਦਾਂ ਹੁੱਬ ਕੇ ਦੱਸਿਆ ਤੇ ਉਹਨੂੰ ਜੀ, ਥੋੜੇ ਦਿਨਾਂ ਦੇ ਵਿੱਚ ਅਗਲੇ ਮਾਰ ਕੇ ਆਓ ਗਏ। ਫਿਰ ਇੱਥੇ ਜੀ, ਸਰਕਾਰ ਕੀ ਕਰਦੀ ਆ, ਕੱਲ ਨੂੰ ਜਿਹੜਾ ਕੋਈ ਸੁਰੱਖਿਆ ਦੇ ਲਈ ਆਪਣੇ ਹਥਿਆਰ ਜਿਹਨੇ ਕੋਈ ਰੱਖਿਆ ਉਹਦਾ ਲੈ ਲਿਆ ਜਾਂਦਾ ਜਾਂ ਖੋਹ ਲਿਆ ਜਾਂਦਾ, ਵਾਪਸ ਲੈ ਲਿਆ ਜਾਂਦਾ। ਕੱਲ ਨੂੰ ਉੱਥੇ ਕੋਈ ਵਾਰਦਾਤ ਵਾਪਰਦੀ ਆ, ਪੁਲਿਸ ਨੇ ਤਾਂ ਪਤਾ ਹੀ ਆ ਵੀ ਬਾਅਦ ਚ ਪਹੁੰਚਣਾ ਹੈ, ਤੇ ਜੀ, ਉਹ ਤਾਂ ਕਦੀ ਵੀ ਕਦੀ ਮੌਕੇ ਤੇ ਹੁੰਦੀ ਨਹੀਂ, ਕਿਤੇ ਕਿਸੇ ਵੀ ਮੁਲਕ ਦੀ ਮੌਕੇ ਤੇ ਕਦੀ ਨਹੀਂ ਹੁੰਦੀ, ਇੰਸੀਡੈਂਟ ਤੋਂ ਬਾਅਦ ਚ ਹੀ ਜਿਹੜੀ ਉਹ ਪਹੁੰਚਦੀ ਆ। ਉੱਥੇ ਕੌਣ ਉਹਦੀ ਸੇਫਟੀ ਲਈ ਜ਼ਿੰਮੇਵਾਰ ਜਿਹੜਾ ਹੋਊ? ਜੀ, ਬਿਲਕੁਲ। ਪੁਲਿਸ ਦੀ ਮੌਜੂਦਗੀ ਦੇ ਵਿੱਚ ਹੀ ਵਾਰਦਾਤਾਂ ਕਈ ਹੋ ਗਈਆਂ, ਕਈ ਵਾਰਦਾਤਾਂ ਐਸੀਆਂ ਵੀ ਹੋ ਗਈਆਂ ਵੀ ਵਾਰਦਾਤ ਵਾਪਰ ਗਈ, ਸਿੱਧੂ ਮੂਸੇਵਾਲੇ ਦਾ ਕਾਤਲ ਜਿਹੜਾ ਗੈਂਗਸਟਰ ਸੀਗਾ ਦੀਪਕ ਨੂੰ ਫੜ ਗਿਆ, ਉਹ ਫੜਿਆ ਫੜਾਈ ਪੁਲਿਸ ਨੇ ਫਰਾਰ ਕਰਤਾ। ਹੁਣ ਉੱਥੇ ਪੁਲਿਸ ਕੀ ਤੁਸੀਂ ਇਤਬਾਰ ਕਰੋਗੇ ਉੱਥੋਂ ਦੀ ਸਹੀ ਗੱਲ ਪੁਲਿਸ ਆ। ਦੀ? ਹਾਂ, ਹੂੰ, ਪਹਿਲੀ ਗੱਲ ਤਾਂ ਵਾਰਦਾਤ ਇਹਨਾਂ ਤੋਂ ਰੁਕਦੀ ਨਹੀਂ ਹੈ। ਦੂਜੀ ਗੱਲ ਹੈ ਜੀ, ਵਾਰਦਾਤ ਹੋ ਵੀ ਜਾਂਦੀ ਹੈ ਤੇ ਇਹਨਾਂ ਤੋਂ ਬੰਦੇ ਨਹੀਂ ਲੱਭਦੇ, ਉਹ ਦਿੱਲੀ ਵਾਲਾ ਸਪੈਸ਼ਲ ਸੈੱਲ ਲੱਭਦਾ ਵਾ। ਤੇ ਤੀਜੀ ਗੱਲ ਇਹ ਆ ਵੀ ਫੜ ਕੇ ਇੱਥੇ ਪੰਜਾਬ ਚ ਲਿਆਉਂਦੇ, ਫਿਰ ਇਹਨਾਂ ਤੋਂ ਰੱਖੇ ਨਹੀਂ ਜਾਂਦੇ। ਸੋ ਇੱਥੋਂ ਹੂੰ, ਤੁਸੀਂ ਕਿਹੋ ਜਿਹੀ ਇਹ ਵਿਵਸਥਾ ਤੋਂ ਕੀ ਆਸ ਰੱਖੋਗੇ ਤੁਸੀਂ? ਸੋ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਰਾਏ ਰੱਖ ਸਕਦੇ ਹੋ ਵੀ ਆਹ ਜਿਹੜੀਆਂ ਤਸਵੀਰਾਂ ਦੇ ਉੱਤੇ ਕੇਸ ਕਰਕੇ ਜਾਂ ਪਰਚੇ ਦਰਜ ਕਰਕੇ ਕੀ ਪੰਜਾਬ ਦਾ ਲਾਅ ਐਂਡ ਆਰਡਰ ਠੀਕ ਹੋ ਜਾਊਗਾ, ਕਿ ਪੰਜਾਬ ਦੇ ਵਿੱਚ ਇਹ ਵਾਰਦਾਤਾਂ ਰੁਕ ਜਾਣਗੀਆਂ? ਅਸਲ ਦੇ ਵਿੱਚ ਮੋਦੀ ਸਰਕਾਰ ਨੇ ਇੱਕ ਪੈਟਰਨ ਤੇ ਕੰਮ ਕੀਤਾ, ਰਾਜ ਕਰਨਵੀਰ ਸਿੰਘ ਜੀ ਜਦੋਂ ਤੋਂ 2014 ਦੇ ਵਿੱਚ ਮੋਦੀ ਸਾਹਿਬ ਸੱਤਾ ਦੇ ਵਿੱਚ ਆਏ, ਉਹਨਾਂ ਨੇ ਪਹਿਲਾਂ ਇਹ ਕੰਮ ਕੀਤਾ ਵੀ ਜਿਹੜਾ ਬੰਦਾ ਵੀ ਸਰਕਾਰ ਦਾ ਕ੍ਰਿਟਿਕ ਸੀਗਾ, ਉਹਨੂੰ ਜਾਂ ਤਾਂ ਅਰਬਨ ਨਕਸਲ ਕਹਿ ਕੇ, ਜਾਂ ਦੇਸ਼ ਧਰੋਹੀ ਕਹਿ ਕੇ, ਜਾਂ ਭਾਜਪਾ ਵਿਰੋਧੀ ਕਹਿ ਕੇ, ਜਾਂ ਕਿਸੇ ਵੀ ਨੈਰੇਟਿਵ ਨਾਲ ਉਹਨੂੰ ਦਬਾਤਾ। ਤੇ ਉਸ ਤੋਂ ਬਾਅਦ ਮੀਡੀਆ, ਤੁਹਾਨੂੰ ਪਤਾ ਇਸ ਗੱਲ ਦੇ ਵਿੱਚ ਉਹਦਾ ਸਾਥ ਦਿੰਦਾ ਸੀ। ਸੇਮ ਪੈਟਰਨ ਕਈ ਵਾਰੀ ਤੁਹਾਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਇਸੇ ਗੱਲ ਤੇ ਹੀ ਚਰਚਾ ਹੋ ਰਹੀ ਆ, ਜਾਂ ਇਸੇ ਕੰਮ ਤੇ ਜਿਹੜਾ ਨੈਰੇਟਿਵ ਤੇ ਕੰਮ ਹੋ ਰਿਹਾ, ਕਿ ਅਸਲ ਇਸ਼ੂਜ਼ ਨੂੰ ਐਡਰੈਸ ਕਰਨ ਦੀ ਬਜਾਏ, ਅਸਲ ਇਸ਼ੂਜ਼ ਦੇ ਉੱਤੇ ਗੱਲ ਕਰਨ ਦੀ ਬਜਾਏ, ਉਸ ਸਰਕਾਰ ਦੀ ਅਕਾਊਂਟੇਬਿਲਿਟੀ ਤੈਅ ਕਰਨ ਦੀ ਬਜਾਏ, ਉਹਨਾਂ ਦੀ ਜਵਾਬਦੇਹੀ ਤੈਅ ਕਰਨ ਦੀ ਬਜਾਏ, ਕੋਈ ਨਾ ਕੋਈ ਮੁੱਦਾ, ਕੋਈ ਨਾ ਕੋਈ ਮਸਲਾ ਇਹੋ ਜਿਹਾ ਛੇੜ ਦਿੱਤਾ ਜਾਂਦਾ ਹੈ ਜਿਹਦੇ ਨਾਲ ਸਰਕਾਰ ਦੀ ਆਲੋਚਨਾ ਹੁੰਦੀ ਹੋਵੇ। ਹੁਣ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਭ੍ਰਿਸ਼ਟ ਮੰਤਰੀਆਂ ਤੇ ਜਦੋਂ ਕਾਰਵਾਈ ਕੀਤੀ ਤੇ ਸਰਕਾਰ ਦੀ ਵਾਹ-ਵਾਹ ਹੋਈ, ਪਰ ਉਸ ਤੋਂ ਬਾਅਦ ਸਰਕਾਰ ਲਗਾਤਾਰ ਸਵਾਲਾਂ ਦੇ ਵਿੱਚ ਰਹੀ, ਕਿਉਂਕਿ ਸਰਕਾਰ ਦੇ ਵਿੱਚ ਕਈ ਮੰਤਰੀਆਂ ਤੇ ਦੋਸ਼ ਲੱਗੇ, ਫੌਜਾ ਸਿੰਘ ਸਰਾਰੀ ਤੇ ਦੋਸ਼ ਲੱਗੇ, ਕਈ ਹੋਰ ਇਹੋ ਜਿਹੇ ਸਕੈਂਡਲ ਨਿਕਲ ਕੇ ਆਏ ਜਿਨ੍ਹਾਂ ਦੇ ਵਿੱਚ ਸਰਕਾਰ ਦੀ ਬਹੁਤ ਜ਼ਿਆਦਾ ਕਿਰਕਿਰੀ ਹੋਈ। ਹੁਣ ਵੀ ਤੁਸੀਂ ਸੁਣੋ ਖਬਰਾਂ ਗੌਰ ਦੇ ਨਾਲ, ਬਾਈਬਲ ਕਲਾਂ ਵਾਲਾ ਜਿਹੜਾ ਮੋਰਚਾ ਲੱਗਿਆ ਹੋਇਆ ਤੇ ਹੂੰ, ਹੂੰ, ਉਹਦੇ ਤੇ ਉਹਨੂੰ ਲੈ ਕੇ ਸਰਕਾਰ ਤੇ ਪੂਰਾ ਦਬਾਅ, ਕਿਉਂਕਿ ਅਲਟੀਮੇਟਮ ਸਪੀਕਰ ਨੇ ਦਿੱਤਾ ਹੋਇਆ ਹੈ, ਪਰ ਬਾਵਜੂਦ ਇਹਦੇ ਉਹ ਹੁਣ ਐਸਆਈਟੀ ਥੋੜਾ ਸਰਗਰਮ ਹੋਈ ਹੈ, ਪਰ ਹੁਣ ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਇਲੈਕਸ਼ਨ ਦੇ ਵਿੱਚ ਬਿਜ਼ੀ ਨੇ, ਸੋ ਇਹ ਹੈ ਕਿ ਹਰ ਵਾਰ ਚੀਜ਼ ਨੂੰ ਡਰੇਲ ਕਰ ਦੇਣਾ, ਹਰ ਵਾਰ ਇਸ਼ੂ ਨੂੰ ਐਡਰੈਸ ਕਰਨ ਦੀ ਬਜਾਏ ਤੋਂ ਭੱਜ ਜਾਣਾ, ਤੇ ਇੱਥੋਂ ਮੋਦੀ ਸਾਹਿਬ ਦੀ ਗਵਰਨਮੈਂਟ ਦਾ ਜਿਹੜਾ ਝਲਕਾਰਾ ਉਹ ਪੈਂਦਾ ਮਾਨ ਸਾਹਿਬ ਦੀ ਸਰਕਾਰ ਨੂੰ। ਜੀ, ਜੀ, ਜੀ। ਸੋ ਬਿਲਕੁਲ 72 ਘੰਟਿਆਂ ਦੇ ਵਿੱਚ ਕਹਿੰਦੇ ਵੀ ਪੋਸਟਾਂ ਤਾਂ ਤੁਸੀਂ ਬੰਦੂਕਾਂ ਵਾਲੀਆਂ ਚੱਕ ਲਓ। ਚਾਹੇ ਉਹ ਹੁਣ ਇਹ ਨਹੀਂ ਪਤਾ ਵੀ ਅਸਲੀ ਆ, ਕਿਸੇ ਨੇ ਕਿ ਟੋਏ ਗਨ ਦੇ ਨਾਲ ਖਿਚਾਈ ਆ ਜਾਂ ਕਿੱਦਾਂ ਆ। ਹੁਣ ਇੱਥੇ ਇਹ ਨਹੀਂ ਸਪਸ਼ਟ ਹੈਗਾ ਵੀ ਜਿਹੜੇ ਬਾਹਰਲੇ ਬੈਠੇ ਪੰਜਾਬੀ ਆ, ਜਿਹੜੇ ਹੁਣ ਭਾਰਤ ਦੇ ਤਾਂ ਵਸਨੀਕ ਨਹੀਂ ਆ, ਆਉਂਦੇ ਜਾਂਦੇ ਭਾਵੇਂ ਜ਼ਰੂਰ ਹੋਣ, ਭਾਈ ਉਹਨਾਂ ਦੇ ਉੱਤੇ ਤਾਂ ਨਹੀਂ FIR ਤੁਸੀਂ ਦਰਜ ਕਰਨ ਨੂੰ ਫਿਰਦੇ ਵੀ ਕੱਲ ਨੂੰ ਕਹਿਣ ਵੀ ਜਿਹੜੇ ਇੱਥੋਂ ਬਾਹਰੋਂ ਗਏ ਆ ਵੀ ਅਮਰੀਕਾ ਵਾਲੇ ਆ, ਕੈਨੇਡਾ ਵਾਲੇ, ਉਹਨਾਂ ਨੇ ਵੀ ਫੋਟੋ ਖਿਚਾਈ ਸੀ ਜੀ, ਇਹਨਾਂ ਤੇ ਵੀ FIR ਜਿਹੜੀ ਬਾਅਦ ਦੇ ਵਿੱਚ ਜਿਹੜੀ ਉਹ ਦਰਜ ਕਰ ਦੇਣ। ਸੋ ਇਹ ਹੁਣ ਦੇਖਣਾ ਹੋਣਾ ਆ ਪ੍ਰਵੀਨ ਵੀ ਇੱਥੇ ਕਰਦੀ ਕੀ ਆ। ਪਬਲਿਕ ਹਮ, ਡਿਸਪਲੇ ਆਫ ਫਾਇਰ ਆਰਮ ਦੇ ਉੱਤੇ ਇਹਨਾਂ ਨੇ ਜਿਹੜੀ ਉਹ ਰੋਕ ਲਾਉਣ ਦੀ ਜਿਹੜੀ ਉਹ ਗੱਲ ਆਖੀ ਆ। ਸੋ ਜੀ, 72 ਘੰਟੇ ਨੂੰ ਮੈਨੂੰ ਲੱਗਦਾ ਕੱਲ ਦਾ ਅਖੀਰਲਾ ਦਿਨ ਆ ਕਿ ਅੱਜ ਦਾ ਅਖੀਰਲਾ ਪਰਲਾ ਦਿਨ? ਅਖੀਰਲਾ ਹੀ ਹੈ ਜੀ ਕੱਲ ਦਾ ਬਸ। ਕੱਲ ਨੂੰ ਹੁਣ ਇਸ ਤੋਂ ਬਾਅਦ ਫਿਰ ਧੜਾ ਧੜੇ ਦਾ ਮਤਲਬ ਲੱਗਦਾ FIR ਹੋਣੀ ਆ। ਹੁਣ ਇਹ ਆ ਵੀ ਸਾਰੇ ਜਾਣੇ ਆਪੋ ਆਪਣੀਆਂ ਪੋਸਟਾਂ ਦੇਖੋ। ਹਮ, ਜਦੋਂ ਇਹਨਾਂ ਦੇ ਆਪਣੇ MP MLA ਕੋ ਫਸਣ ਲੱਗੇ, ਇਹਨਾਂ ਦੇ ਆਪਣੇ ਸਪੋਰਟਰ ਫਸਣ ਲੱਗੇ, ਤਾਂ ਫਿਰ ਇਹਨਾਂ ਨੇ 72 ਘੰਟੇ ਦਾ ਟਾਈਮ ਦੇਤਾ, ਨਹੀਂ ਤਾਂ ਜੀ, ਨਿਆਣਾ ਵੀ ਨਹੀਂ ਸੀ ਇਹਨਾਂ ਨੇ ਬਖਸ਼ਿਆ ਵਿੱਚ। ਬਿਲਕੁਲ ਜੀ। ਇੱਕ ਵਾਰ ਮੁੜ ਤੋਂ ਕਰਮਜੀਤ ਸਿੰਘ ਸੈਕਰਾਮੈਂਟੋ ਆਪਣੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ, ਆਪਣੀ ਗੱਲ ਰੱਖ ਸਕਦੇ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ, ਸਤਿ ਸ਼੍ਰੀ ਅਕਾਲ ਸਤਿ ਹੋ। ਸ਼੍ਰੀ ਜੀ, ਅਕਾਲ। ਸਤਿ ਸ਼੍ਰੀ ਅਕਾਲ। ਤੇ ਉਹ ਗੱਲ ਇਸ ਤਰ੍ਹਾਂ ਹੈ ਜੀ ਪ੍ਰਵੀਨ ਜੀ, ਗੱਲ ਜੀ ਤੁਸੀਂ ਜ਼ਿਆਦਾ ਸਿਆਣੇ ਆ। ਇਹ ਸਰਕਾਰ ਪਹਿਲਾਂ ਤਾਂ ਬੰਦਿਆਂ ਨੇ ਵੋਟਾਂ ਪਾਈਆਂ ਵੀ ਚਲੋ ਵਧੀਆ, ਅਸੀਂ ਵੀ ਲਾਈਕ ਕੀਤਾ ਵੀ ਆਉਣ ਇਹ ਜੀ, ਤੇ ਵਧੀਆ ਕੰਮ ਕਰਨਗੇ, ਚਲੋ ਆ ਗਏ। ਇਹ ਹੁਣ ਜਿਹੜਾ ਇਹ ਸਰਕਾਰ ਦੀਆਂ ਜਾਣ ਬੁੱਝ ਕੇ ਕੇਸਾਂ ਨੂੰ ਕਲੀਅਰ ਨਹੀਂ ਕਰ ਰਹੇ ਜੀ, ਕਿਉਂਕਿ ਦੇਖੋ ਤੁਸੀਂ ਜਿਹੜੇ ਮੰਨ ਲਓ ਸਿੱਧੂ ਮੂਸੇਵਾਲੇ ਨੂੰ ਮੰਨ ਲਓ ਟੀਨੂ ਸੀਗਾ ਉਹ ਭੱਜਾ, ਉਹਨੂੰ ਦਿੱਲੀ ਪੁਲਿਸ ਨੇ ਫੜਿਆ ਰਾਜਸਥਾਨ ਚੋਂ, ਹਾਂਜੀ, ਤੇ ਉਹਨਾਂ ਨੂੰ ਮੰਨ ਲਓ ਫੇਰ ਫੜ ਕੇ ਜੇਲ੍ਹ ਚ ਲੈ ਆਂਦਾ। ਤੇ ਜਿਹੜੇ ਮੰਨ ਲਓ ਸਾਡੇ ਮੁੰਡੇ ਸੀਗੇ ਸਾਡੇ ਟਾਈਮ 'ਚ 84 'ਚ, ਇਹਨਾਂ ਨੇ ਘਰੋਂ ਮੰਨ ਲਓ ਨਜਾਇਜ਼ ਫੜ ਕੇ ਮਾਰੇ ਮੁੰਡੇ ਉਹ। ਜੀ, ਹਾਂਜੀ, ਉਸ ਟਾਈਮ 'ਚ ਇਹਨਾਂ ਨੇ ਧੱਕਾ ਕੀਤਾ, ਇਹਨਾਂ ਦੇ ਅੱਜ ਉਹ ਗਏ ਜਿਹੜੇ ਉਹਨਾਂ ਨੂੰ ਐਨਕਾਊਂਟਰ ਕਰਕੇ
ਜਦੋਂ ਮਰਜ਼ੀ ਮਾਰ ਸਕਦੇ ਆ, ਗੱਲ ਤਾਂ ਨਹੀਂ ਕਰਨੀ ਚਾਹੀਦੀ ਫੋਨ ਤੇ। ਪਰ ਉਹ ਸਾਹਬ ਕੇ ਜਵਾਈਆਂ ਰੱਖੇ ਇਹਨਾਂ ਨੂੰ, ਜਿੱਦਾਂ ਉਹਦੇ ਬਲਕੌਰ ਸਿੰਘ ਨੇ ਗੱਲ ਕਹੀ ਹੈ, ਉਹ ਟੀਨੂ ਨੂੰ ਫੜ ਕੇ ਫੇਰ ਫੜ ਲਿਆ। ਚਲੋ ਉੱਥੇ ਫੜਿਆ ਜਾ ਕੇ ਰਸਤਾ ਨਹੀਂ, ਉੱਥੇ ਇਹਨੂੰ ਸ਼ੂਟ ਕਰ ਦੇਣਾ ਚਾਹੀਦਾ ਸੀ, ਤਾਂ ਕਿ ਉਹ ਸਾਡੇ ਮੁੰਡਿਆਂ ਨੂੰ ਬੜੀ ਜਾਏ ਐਨਕਾਊਂਟਰ ਕਰਦੇ ਸੀ। ਇਹਦਾ ਇਹ ਮਤਲਬ ਇਹ ਸਰਕਾਰ ਦੀ ਮਿਲੀ ਭੁਗਤ ਆ। ਇਹਨਾਂ ਨੇ ਕਿਸੇ ਬੰਦੇ ਦਾ ਵੀ ਕੋਈ ਵੀ ਫੈਸਲਾ ਨਹੀਂ ਕਰਨਾ। ਉਦੋਂ ਪਿੱਛੇ ਜੇ ਤੁਸੀਂ ਦੇਖੀ ਹੋਣੀ ਇੱਕ ਵੀਡੀਓ, ਮਤਲਬ ਆਪਣੇ ਨੰਗਲ ਅੰਬੀਆਂ ਦੀ ਆਈ ਸੀ, ਉਹਦੀ ਵੋਟੀ ਦੀ, ਹਾਂਜੀ ਉਹ ਕਹਿੰਦੀ ਵੀ ਨਕੋਦਰ ਕਰਤਾਰ ਪੈਲੇਸ ਦੇ ਵਿੱਚ ਬੰਦਾ ਬੈਠਾ ਇਸ ਵੇਲੇ ਲੰਚ ਕਰ ਰਿਹਾ, ਹਾਂਜੀ ਉਹਨੂੰ ਫੜੋ। ਉਹ ਕਹਿੰਦੀ ਕੁਛ ਵੀ ਨਹੀਂ ਹੋਣਾ ਕੀਤਾ, ਕਿਉਂਕਿ ਸੁਣਾਈ ਹੈ ਨਹੀਂ ਕਿਸੇ ਬੰਦੇ ਦੀ, ਮਾੜੇ ਬੰਦੇ ਦੀ। ਉਹ ਚਲਾ ਗਿਆ ਬਸ। ਉਹ ਹੁਣ ਬਲਕੌਰ ਸਿੰਘ ਦਾ ਜਿਹੜਾ ਹੈਗਾ ਵੀ ਬੰਦੇ ਆਉਂਦੇ ਆ ਜਿਹੜੇ ਆ ਜੂਥ ਨਾਲ ਜੁੜਿਆ ਕਰਕੇ, ਤੇ ਉਹ ਮਤਲਬ ਉੱਥੇ ਪ੍ਰੈਸ਼ਰ ਪਾ ਰਿਹਾ ਆ। ਪਰ ਜਾਣ ਬੁੱਝ ਕੇ ਜਿਹੜੀਆਂ ਮਤਲਬ ਸਰਕਾਰ ਆ, ਜਾਣ ਬੁੱਝ ਕੇ ਨਕਾਮੀਆਂ ਆਪਣੀਆਂ, ਇਹ ਜਾਣ ਬੁੱਝ ਕੇ ਨਹੀਂ ਕੰਮ ਕਰ ਰਿਹਾ ਕੋਈ ਵੀ ਏਦਾਂ ਦਾ। ਤੇ ਬਾਕੀ ਏਦਾਂ ਹੁੰਦਾ ਵੀ ਇਹਨਾਂ ਨੂੰ ਕੀ ਨਾਮ ਆਪਣੇ, ਹੁਣ ਦੇਖੋ ਆਪਣੇ ਉਹ ਅਨਮੋਲ ਗਗਨ ਮਾਨ ਨੂੰ ਕਿੰਨਾ ਖਰਚਾ ਕਰ ਰਹੀ ਹੈ ਉੱਥੇ। ਮੈਨੂੰ ਜੀ ਹਰ ਕਮਰੇ 'ਚ 65 ਇੰਚ LCD ਚਾਹੀਦਾ। ਹੁਣ ਕੱਲ ਦੀ ਖਬਰ ਤੁਸੀਂ ਮੇਰਾ ਸੁਣੀ ਹੋਣੀ, ਅੱਜ ਦੀ ਖਬਰ ਆਈ ਆ ਵੀ 200 ਮੁੰਡਾ ਹਥਿਆਰ ਲੈ ਕੇ, ਬੁਲਟ ਮੋਟਰਸਾਈਕਲ ਲੈ ਕੇ ਜਲੰਧਰ ਤੇ ਉਹਨਾਂ ਨੇ ਸਕੂਲ ਦੇ ਮੂਹਰੇ ਗੇੜੇ ਕੱਢੇ, ਹਾਂਜੀ ਪਟਾਕੇ ਪਾਏ ਮੋਟਰਸਾਈਕਲਾਂ ਨੇ। ਮੇਰਾ ਤੁਹਾਨੂੰ ਖਬਰ ਸੁਣੀ ਨਹੀਂ ਤੁਸੀਂ ਹੋ ਜੀ। ਉਹ ਮਤਲਬ ਉਹਨਾਂ ਨੂੰ ਉੱਥੇ ਜਾ ਕੇ ਉਹਨਾਂ ਦੇ ਸ਼ੂਟ ਕਰੋ, ਉਹਨਾਂ ਨੂੰ ਮਤਲਬ ਉਹਨਾਂ ਦੇ ਪੈਰਾਂ 'ਚ ਗੋਲੀ ਮਾਰੋ, ਕਿਤੇ ਮਾਰੋ, ਡਰ ਪੈਦਾ ਕਰੋ ਉਹਨਾਂ 'ਚ ਜੀ। ਇਹਨਾਂ ਨੇ ਕੁਝ ਨਹੀਂ ਕੀਤਾ, ਉਹ ਪਟਾਕੇ ਪਾ ਕੇ ਚੈਲੰਜ ਕਰਕੇ ਗਏ ਆ ਗਵਰਨਮੈਂਟ ਨੂੰ। ਮਤਲਬ ਇਹ ਕਹਿਣਾ ਵੀ ਇਹ ਸਰਕਾਰ ਦੀ ਨਾਕਾਮੀ ਫੁੱਲ ਆ ਰਹੀ ਇਹਦੇ ਵਿੱਚ। ਅਸੀਂ ਸਪੋਰਟ ਬਹੁਤ ਕਰਦੇ ਸੀ ਇਹਨਾਂ ਨੂੰ, ਪਰ ਨਹੀਂ ਇਹ ਕੁਛ ਨਹੀਂ ਕੀਤਾ, ਇਹਨਾਂ ਨੇ ਕੁਛ ਨਹੀਂ ਕੀਤਾ ਹੈਗਾ ਜੀ। ਹਾਂਜੀ ਇਹਦੇ ਸਰਕਾਰ ਦੀ ਫੁੱਲ, ਸਰਕਾਰ ਫੇਲ ਹੋਇਆ ਇਹਦੇ ਵਿੱਚ ਜੀ, ਜਾਣ ਬੁੱਝ ਕੇ ਨਹੀਂ ਕਰ ਰਹੀ, ਸਾਨੂੰ ਕਲੀਅਰ ਨਹੀਂ ਕਰ ਰਹੀ। ਥੈਂਕ ਯੂ ਜੀ। ਚਲੋ ਇਹਨਾਂ ਦੀ ਪ੍ਰਵੀਨ ਵੀ ਗੋਲੀ ਮਾਰ ਦੋ ਸਿੱਧਾ ਮੌਕੇ ਤੇ, ਉਸ ਗੱਲ ਦੇ ਨਾਲ ਤਾਂ ਨਹੀਂ ਜਿਹੜੇ ਅਸੀਂ ਸਹਿਮਤ ਤਾਂ ਨਹੀਂ, ਮੈਂ ਤਾਂ ਨਹੀਂ ਇਸ ਚੀਜ਼ ਦੇ ਵਿੱਚ ਸਹਿਮਤ। ਇੱਦਾਂ ਨਹੀਂ, ਉਹ ਅਦਾਲਤਾਂ ਦਾ ਜਿਹੜਾ ਇੱਕ ਹਮਾ, ਕੋਈ ਦੋਸ਼ੀ ਆ ਤਾਂ ਉਹਨੂੰ ਉਹਦੀ ਬਣਦੀ ਜਿਹੜੀ ਸਜ਼ਾ ਦਿਓ। ਇੱਦਾਂ ਦਾ ਫਿਰ ਗੁੰਡਾ ਰਾਜ ਦੇ ਵਿੱਚ ਤੇ ਸਰਕਾਰ ਦੇ ਵਿੱਚ ਕੋਈ ਬਹੁਤਾ ਜਿਹੜਾ ਫਰਕ ਅੰਤਰ ਜਿਹੜਾ ਉਹ ਨਹੀਂ ਰਹਿ ਜਾਂਦਾ। ਪੌਣੇ 300 274 ਜਿਹੜੇ ਆਰਮ ਲਾਇਸੈਂਸ ਆ ਸਰਕਾਰ ਨੇ ਸਸਪੈਂਡ ਜਿਹੜੇ ਉਹ ਕੀਤੇ ਆ। ਇਹ ਪਟਿਆਲੇ ਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਵੱਧ ਸ਼ਾਇਦ ਜ਼ਿਆਦਾ ਜਿਹੜੇ ਹੋਏ ਸੀ ਜਦੋਂ ਰਿਵਿਊ ਕੀਤੇ ਇਹਨਾਂ ਲਾਇਸੈਂਸਾਂ ਨੂੰ ਵੀ, ਤੇ ਨਾਲ ਜਿਹੜਾ ਪਬਲਿਕ ਡਿਸਪਲੇ ਆਫ ਫਾਇਰ ਆਰਮ ਦਿੱਤੇ। ਹੁਣ ਇਹਦੇ ਵਿੱਚ ਗੀਤਾਂ ਵਾਲਿਆਂ ਨੂੰ ਜਾਂ ਉਹਨੂੰ ਕਹਿੰਦੇ ਆ, ਤੇ ਤੁਸੀਂ ਵੈਬ ਸੀਰੀਜ਼ ਦੀ ਗੱਲ ਕੀਤੀ, ਮੂਵੀਆਂ ਵੀ ਇਹਦੇ ਵਿੱਚ ਆ। ਸੋ ਹਰ ਤਰ੍ਹਾਂ ਦਾ ਜਿਹੜਾ ਇਹ ਚੀਜ਼ ਆ ਉਹ ਦਿਖਾਈ ਜਾ ਰਹੀ। ਮੈਨੂੰ ਲੱਗਦਾ ਵੀ ਕਈ ਨੁੱਕੜ ਨਾਟਕ ਵੀ ਖੇਡੇ ਜਾਂਦੇ ਹੋਣੇ ਜਿਹਦੇ ਵਿੱਚ ਮੇਬੀ ਚਾਹੇ ਨਕਲੀ ਫਾਇਰ ਆਰਮਾਂ, ਕਿਤੇ ਗੋਲੀ ਦਾ ਕੋਈ ਨਾ ਕੋਈ ਹਥਿਆਰ ਜਿਹੜਾ ਉਹ ਦਿਖਾਇਆ ਜਾਂਦਾ ਹੋਊਗਾ। ਸੋ ਕੀ ਇਹ ਸਾਰਾ ਕੁਛ ਉਹਨਾਂ ਨੇ ਬੈਨ ਕਰਨਾ ਹੈ ਕਿ ਸਿਰਫ ਵੀ ਮਾੜੇ ਨੂੰ, ਗਰੀਬ ਨੂੰ ਜਿਹੜਾ ਦੱਬਣ ਵਾਲੀ ਜਿਹੜੀ ਗੱਲ ਆ ਉਹ ਕਰਨੀ ਆ ਵੀ ਇਹਦੇ ਵਿੱਚ ਇਹ ਚੀਜ਼ ਜਿਹੜੀ ਉਹ ਕਰ ਰਹੇ ਆ। ਜਦੋਂ ਇਹ ਮੈਂ ਜਿੱਦਾਂ ਗੱਲ ਨੂੰ ਦੁਹਰਾ ਰਿਹਾ ਵੀ ਜਦੋਂ ਇਹਨਾਂ ਨੇ ਲਾਇਸੈਂਸ ਦਿੱਤੇ ਸੀ ਹਥਿਆਰਾਂ ਦੇ, ਤੇ ਉਦੋਂ ਇਹਨਾਂ ਦੀ ਕਿੱਥੇ ਸੀਗੀ ਜਿਹੜੀ ਜੋ ਵੀ ਇਹ ਕਰਦੇ ਆ, ਕਿੱਦਾਂ ਕਿਹਨੂੰ ਮਿਲਣਾ ਚਾਹੀਦਾ, ਫੋਟੋ ਨਾ ਪਾਇਓ ਹਥਿਆਰ ਨਾਲ। ਹਾਂ ਵੀ ਉਦੋਂ ਇਹ ਚੀਜ਼ ਕੀ ਆ। ਚਲੋ ਹਰ ਇੱਕ ਮੁਲਕ ਦੇ ਵੱਖੋ ਵੱਖਰੇ ਕਾਨੂੰਨ ਹੋ ਸਕਦੇ ਆ, ਇਹ ਹੋ ਸਕਦੇ ਆ, ਪਰ ਕੀ ਫੋਟੋਆਂ ਜਿਹੜੀਆਂ ਚੁਕਾ ਕੇ ਤੇ ਉਹ ਸਾਰਾ ਕੁਝ ਕਰਕੇ ਜੋ ਸਥਿਤੀ ਬਣੀ ਹੈ, ਜੋ ਲੋਕਾਂ ਦੇ ਮਨ ਦੇ ਵਿੱਚ ਇਸ ਟਾਈਮ ਆ, ਜਾਂ ਕਹਿ ਲਓ ਵੀ ਜਿਹੜੇ ਅਨਸਰ ਆ, ਦੂਜੇ ਗਲਤ ਅਨਸਰ ਆ, ਉਹਨਾਂ ਦੇ ਮਨ ਦੇ ਵਿੱਚ ਕੀ ਇਹਦਾ ਨਾਲ ਖੌਫ ਪੈਦਾ ਹੋ ਜਾਊਗਾ ਕਿ ਜਿੰਨੇ ਗਲਤ ਕੰਮ ਕਰਨਾ ਹੈ ਉਹ ਲਾਇਸੈਂਸੀ ਹਥਿਆਰ ਲੈ ਕੇ ਕਰਦਾ ਹੈ। ਬਹੁਤ ਘੱਟ ਹੁੰਦਾ ਹੋਊਗਾ ਜਿਹੜਾ ਕੋਈ ਲਾਇਸੈਂਸੀ ਹਥਿਆਰ ਦੇ ਨਾਲ ਜਿਹੜਾ ਕਰਦਾ ਹੋਊਗਾ। ਬਾਹਰੋਂ ਆ ਰਿਹਾ ਨਸ਼ਾ, ਬਾਹਰਲੇ ਸੂਬਿਆਂ ਚੋਂ ਬਾਹਰੋਂ ਆ ਰਹੇ ਜਿਹੜੇ ਗੈਰ ਕਾਨੂੰਨੀ ਹਥਿਆਰ, ਉਹ ਤਾਂ ਇਹਨਾਂ ਕੋਲ ਰੋਕੇ ਨਹੀਂ ਜਾ ਰਹੇ। ਫੇਸਬੁੱਕ ਤੋਂ ਇਹਨਾਂ ਨੇ ਜਿਹੜੀਆਂ ਫੋਟੋਆਂ ਡਿਲੀਟ ਕਰਨ ਦੇ ਉੱਤੇ ਜਿਹੜਾ ਉਹ ਜ਼ੋਰ ਲਾਉਣਾ ਆ। ਸੋ ਉਹਦੇ ਨਾਲ ਕਿੱਦਾਂ ਜਿਹੜਾ ਉਹ ਚੀਜ਼ ਹੋਊਗਾ। ਗਨ ਕਲਚਰ ਕੀ ਮਤਲਬ ਕਹਿਣਾ ਕੀ ਚਾਹੁੰਦੇ ਆ? ਗਨ ਕਲਚਰ ਦਾ ਕੀ ਮਤਲਬ ਆ? ਪਰਿਭਾਸ਼ਾ ਕੀ ਹੈ? ਹਾਂ ਮਤਲਬ ਕੀ ਆ ਗਨ ਕਲਚਰ ਕੀ ਆ? ਕੀ ਹੁਣ ਤੁਹਾਡੀ ਜਿਹੜੀ ਸਰਕਾਰ ਦੇ ਪੁਲਿਸ ਵਾਲੇ ਆ ਉਹ ਹਥਿਆਰ ਲੈ ਕੇ ਤੁਰੇ ਫਿਰਦੇ ਆ ਕਿ ਉਹ ਸਿਰਫ ਉਹਨਾਂ ਦੇ ਕੋਲ ਹੀ ਰੱਖਣ ਦੀ, ਸਿਰਫ ਉਹਨਾਂ ਨੂੰ ਆ ਵੀ ਜਿਹੜਾ ਮਰਜ਼ੀ ਜਿਹਨੂੰ ਮਰਜ਼ੀ ਆ ਕੇ ਬਾਅਦ ਚ ਗੱਡੀ ਚਾੜ ਦੇਣ, ਜਿੱਦਾਂ ਮਰਜ਼ੀ ਜਿਹੜਾ ਉਹ ਕਰ ਦੇਣ, ਉਹਦੇ ਡਰਾਵੇ ਦੇ ਨਾਲ ਪੁੱਠੀਆਂ ਸਿੱਧੀਆਂ ਹਰਕਤਾਂ ਕਰੀ ਜਾਣ, ਤੇ ਕੀ ਪਬਲਿਕ ਦੇ ਵਿੱਚ ਉਹ ਨਹੀਂ ਫਿਰ ਡਿਸਪਲੇ ਹੋ ਰਹੇ? ਕੀ ਉਹਨੂੰ ਵੀ ਬੈਨ ਜਿਹੜਾ ਉਹਨਾਂ ਨੇ ਉਹ ਕਰਨਾ ਹੈ? ਸੋ ਲੋਕਾਂ ਨੂੰ ਵੀ ਜਿਹੜਾ ਸਮਝਣ ਦੀ ਜ਼ਰੂਰਤ ਆ ਵੀ ਇਹਦੇ ਵਿੱਚ ਹੋ ਕੀ ਰਿਹਾ ਆ, ਵੀ ਇਹਦੇ ਪਿੱਛੇ ਕਰ ਕੀ ਰਹੇ ਆ। ਵੀ ਅੱਜ ਤੁਹਾਨੂੰ ਕਹਿ ਰਹੇ ਆ ਵੀ ਤੁਸੀਂ ਹਥਿਆਰ ਲੈ ਕੇ ਨਹੀਂ ਆ। ਹੁਣ ਕੋਈ ਅੰਮ੍ਰਿਤਧਾਰੀ ਬੰਦਾ ਆ, ਉਹਨੇ ਗਾਤਰਾ ਪਾਇਆ, ਬਾਹਰੋਂ ਦੀ ਪਾਇਆ ਆ, ਕੱਲ ਨੂੰ ਕਹਿਣਗੇ ਵੀ ਉਹ ਵੀ ਹਥਿਆਰ ਹੈ ਜੀ, ਉਹਦਾ ਡਿਸਪਲੇ ਨਹੀਂ ਤੁਸੀਂ ਕਰ ਸਕਦੇ। ਉਹਦੇ ਵਿੱਚ ਜਿਹੜਾ ਕੀ ਆ, ਹੁਣ ਕਈ ਹਿੰਦੂ ਸਮਾਜ ਵਾਲੇ ਆ ਉਹ ਤਰਸ਼ੂਲ ਲੈ ਕੇ ਘੁੰਮਦੇ ਨੇ, ਕਈ ਉਹ ਨਹੀਂ ਲੈ ਕੇ ਜਾਇਆ ਜਾ ਸਕਦਾ। ਹੁਣ ਨਿਹੰਗ ਸਿੰਘ ਨੇ
ਉਹਨਾਂ ਕੋਲ ਕਈ ਤਰ੍ਹਾਂ ਦੇ ਜਿਹੜੇ ਆ 3 ਫੁੱਟੀ ਕਿਰਪਾਨ ਵੀ ਹੁੰਦੀ ਆ, ਹੋਰ ਵੀ ਕਈ ਤਰ੍ਹਾਂ ਦੇ ਸ਼ਸਤਰ ਹੁੰਦੇ ਆ, ਹਨਾ ਵੀ ਉਹ ਸਾਰੀਆਂ ਚੀਜ਼ਾਂ ਨਾਲ ਆ ਇਸ ਕਲਚਰ ਦੇ ਵਿੱਚ, ਸੱਭਿਆਚਾਰ ਦਾ ਆ, ਬਾਕੀ ਖਾਲਸਾਈ ਜਿਹੜਾ ਆ ਰੀਤੋ ਰਿਵਾਜ ਆ ਉਹਦੇ ਵਿੱਚ ਆ। ਤੇ ਫਿਰ ਇਹ ਕੀ ਹੈ, ਕਿੱਥੇ ਕਿੱਥੇ ਜਾ ਕੇ ਇਹਨਾਂ ਨੇ ਬੰਦ ਕਰਨਾ ਆ? ਕੱਲ ਨੂੰ ਕਹਿਣਗੇ ਆਹ ਨਹੀਂ ਦਿਖਾ ਸਕਦੇ, ਉਹ ਨਹੀਂ ਪਾ ਸਕਦੇ, ਕੜੇ ਦੇ ਉੱਤੇ ਬੈਨ ਲਾ ਦੇਣਗੇ ਜੀ ਇਹ ਵੀ ਹਥਿਆਰ ਦੇ ਵਜੋਂ ਵਰਤ ਲੂੰਗੇ ਤੁਸੀਂ, ਇਹ ਕੱਲ ਨੂੰ ਉਹ ਕਰ ਦੇਣਗੇ। ਫਿਰ ਇਹ ਕੀ ਕਿੱਥੇ ਜਾ ਕੇ ਜਿਹੜਾ ਤੁਸੀਂ ਰੋਕਣਾ ਆ? ਇਹ ਭਾਈ ਇਹਦੇ ਵਿੱਚ ਕੁਛ ਸਮਝਦਾਰੀ ਦੀ ਜਿਹੜੀ ਉਮੀਦ ਜਿਹੜੀ ਉਹ ਸੀਗੀ ਵੀ ਮੇ ਵੀ ਕੋਈ ਕੋਈ ਚੀਜ਼ਾਂ ਉੱਚ ਦੇਖੋ ਵੀ ਜਿਹੜੇ ਗੈਰ ਕਾਨੂੰਨੀ ਹਥਿਆਰ ਆ ਉਹਨਾਂ ਨੂੰ ਫੜਨ ਦੇ ਉੱਤੇ ਜ਼ੋਰ ਲਾਓ, ਨਾ ਕਿ ਜਿਨ੍ਹਾਂ ਦੇ ਕੋਲ ਆਪਣੀ ਪ੍ਰੋਟੈਕਸ਼ਨ ਦੇ ਲਈ, ਜਿਨ੍ਹਾਂ ਕੋਲ ਹੋਰ ਤੇ ਕੋਈ, ਕਿਉਂਕਿ ਮਹਿੰਗੇ ਬੜੇ ਲਾਇਸੈਂਸੀ ਹਥਿਆਰ ਲੈਣੇ, ਹੁਣ ਕੋਈ ਕਿਰਪਾਨ ਕਰਪੂਨ ਤੇ ਜਿਹੜਾ ਡੰਡਾ ਸੋਟਾ ਜਿਹੜਾ ਉਹ ਵੀ ਰੱਖਣ ਜੋਗਾ ਤਾਂ ਛੱਡ ਦੋਗੇ ਇਹਨੂੰ। ਜੀ ਜੀ ਬਿਲਕੁਲ। ਨਾਲੇ ਇਹ ਹੈ ਕਿ ਲਾਇਸੈਂਸੀ ਹਥਿਆਰ ਲੋਕਾਂ ਨੇ ਸਰਕਾਰ ਤੋਂ, ਲਾਇਸੈਂਸ ਦਾ ਮਤਲਬ ਕਿ ਇਹ ਸਰਕਾਰ ਦੀ ਮਰਜ਼ੀ ਮੁਤਾਬਕ ਹੋ ਰਿਹਾ, ਇਹੀ ਲਾਇਸੈਂਸ ਹੈ। ਲਾਇਸੈਂਸ ਦੀ ਡੈਫੀਨੇਸ਼ਨ ਇਹ ਹੈ ਕਿ ਸਰਕਾਰ ਇੱਕ ਇਹ ਚੀਜ਼ ਜਿਹੜੀ ਹੋ ਰਹੀ ਹੈ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਲਾਇਸੈਂਸ ਹੈ, ਉਹਦਾ ਮਤਲਬ ਇਹ ਹੈ ਕਿ ਇਹ ਕਾਇਦੇ ਕਾਨੂੰਨ ਦੇ ਅੰਦਰ ਹੋ ਰਹੀ ਹੈ ਤੇ ਸਰਕਾਰ ਦੀ ਮਰਜ਼ੀ ਜਾਂ ਸਿਸਟਮ ਦੀ ਮਰਜ਼ੀ ਦੇ ਤਹਿਤ ਹੋ ਰਹੀ ਹੈ, ਇਹਦੇ ਚ ਕੋਈ ਉਹ ਨਹੀਂ ਹੈ। ਤਾਂ ਹਥਿਆਰ ਜਿਹੜੇ ਲਾਇਸੈਂਸੀ ਹਥਿਆਰ ਦਿੱਤੇ ਨੇ ਜਿਹੜੇ ਇਹਨਾਂ ਨੇ ਬਕਾਇਦਾ ਉਹਨਾਂ ਦੀਆਂ ਫੀਸਾਂ ਲਈਆਂ, ਉਹ ਬੰਦਿਆਂ ਦੇ ਮੈਡੀਕਲ ਹੋਏ ਨੇ ਤੇ ਘਰਾਂ ਦੇ ਵਿੱਚ ਉਹ ਲੋਕਾਂ ਨੇ ਰੱਖੇ ਹੋਏ ਨੇ। ਤੇ ਲਾਇਸੈਂਸੀ ਹਥਿਆਰਾਂ ਦੇ ਨਾਲ ਜੇ ਤੁਸੀਂ ਵਾਰਦਾਤਾਂ ਕੱਢੋਗੇ ਤਾਂ ਤੁਹਾਨੂੰ 100 ਪਿੱਛੇ ਕੋਈ 1-2 ਵਾਰਦਾਤਾਂ ਤੁਹਾਨੂੰ ਜਿਹੜੀਆਂ ਉਹ ਲਾਇਸੈਂਸੀ ਹਥਿਆਰਾਂ ਪਿੱਛੇ, ਮਤਲਬ 1% ਦੀ ਜੇ ਕੋਈ ਵਾਰਦਾਤ ਆ ਤਾਂ ਲਾਇਸੈਂਸੀ ਹਥਿਆਰ ਦੀ ਤੁਹਾਨੂੰ ਨਜ਼ਰ ਆਊਗੀ। ਅਦਰਵਾਈਜ਼ ਲਾਇਸੈਂਸੀ ਹਥਿਆਰਾਂ ਨਾਲ ਨਹੀਂ, ਹਥਿਆਰਾਂ ਨਾਲ ਵਾਰਦਾਤਾਂ ਹੋ ਰਹੀਆਂ ਨੇ ਜਿਹੜੇ ਨਜਾਇਜ਼ ਨੇ। ਪੰਜਾਬ ਦੇ ਵਿੱਚ ਪਿਛਲੇ ਦਿਨੀ ਕਈ ਗਰੋਹਾਂ ਨਾਲ ਸੰਬੰਧਿਤ ਬੰਦੇ ਫੜੇ ਗਏ ਨੇ, ਜਿਨ੍ਹਾਂ ਤੋਂ ਦਰਜਨਾਂ ਹਥਿਆਰ ਬਰਾਮਦ ਕੀਤੇ ਨੇ। ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਲੰਘੇ ਦਿਨੀ ਗਰੁੱਪ ਦੇ 4 ਬੰਦੇ ਫੜੇ ਗਏ। ਇਸੇ ਤਰ੍ਹਾਂ ਪਿਛਲੇ ਦਿਨੀ ਇੱਕ ਕਮਾਦ ਦੇ ਖੇਤਾਂ ਦੇ ਵਿੱਚ ਐਨਕਾਊਂਟਰ ਹੋਇਆ ਸੀ ਜਲੰਧਰ ਲਾਗੇ, ਉੱਥੋਂ ਲਾਇਸੈਂਸੀ ਜਿਹੜੇ ਗੈਰ ਕਾਨੂੰਨੀ ਹਥਿਆਰ ਆ ਉਹ ਬਰਾਮਦ ਹੋਏ ਆ। ਸੋ ਮਸਲਾ ਇਹ ਨਹੀਂ ਹੈ, ਸਰਕਾਰ ਇਸ ਸਾਰੀ ਗੱਲ ਨੂੰ ਬੜੀ ਚਲਾਕੀ ਦੇ ਨਾਲ ਡਿਰੇਲ ਕਰ ਰਹੀ ਹੈ। ਸਰਕਾਰ ਗੱਲ ਸਿਰਫ ਤਸਵੀਰਾਂ ਤੱਕ ਲਿਆ ਰਹੀ ਹੈ, ਜਦਕਿ ਗੱਲ ਤਾਂ ਸਰਕਾਰ ਦੀ ਲਾਪਰਵਾਹੀ ਦੀ ਹੈ, ਸਰਕਾਰ ਦੀ ਜ਼ਿੰਮੇਵਾਰੀ ਤੋਂ ਭੱਜਣ ਦੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨੇ ਲਾਇਸੈਂਸੀ ਹਥਿਆਰ ਨੇ, ਹਰ ਬੰਦੇ ਨੇ ਉਹਦੀ ਇੱਕ ਫੀਸ ਅਦਾ ਕੀਤੀ ਹੋਈ ਹੈ, ਔਰ ਲਾਇਸੈਂਸੀ ਹਥਿਆਰਾਂ ਦੇ ਨਾਲ ਜਿੰਨੇ ਵੀ ਵਾਰਦਾਤਾਂ ਹੋਈਆਂ, ਜੇ ਤੁਸੀਂ ਉਹਦੇ ਅੰਕੜਾ ਕੱਢ ਕੇ ਦੇਖੋ, ਉਸ ਤੋਂ ਬਾਅਦ ਜੇਕਰ ਕੋਈ ਬੰਦੇ ਨੇ ਕੀਤਾ ਕ੍ਰਾਈਮ, ਉਹਦਾ ਲਾਇਸੈਂਸ ਰੱਦ ਕਰ ਦਿਓ, ਤੁਹਾਡੇ ਕੋਲ ਰਾਈਟ ਆ। ਨਹੀਂ ਉਹ ਜੇ ਕਿਸੇ ਨੇ ਕੀਤਾ ਹੈ ਤਾਂ ਉਹਦੇ ਲਈ ਤਾਂ ਕਾਨੂੰਨ ਆਲਰੇਡੀ ਹੈਗੀ ਆ। ਤੁਸੀਂ IPC ਬਣਾਈ ਆ, ਪੀਨਲ ਕੋਡ ਤੁਹਾਡਾ ਬਣਿਆ ਪਿਆ ਆ। ਜੇ ਕਿਸੇ ਨੇ ਜਿਹੜਾ ਕਿਸੇ ਵੀ ਚੀਜ਼ ਦਾ ਦੋਸ਼ੀ ਆ, ਤੁਸੀਂ ਉਸ ਨੂੰ ਉਹਦੇ ਮੁਤਾਬਕ, ਜੁਰਮ ਦੇ ਮੁਤਾਬਕ ਤੁਸੀਂ ਉਹਨੂੰ ਸਜ਼ਾ ਦੇ ਦੇਣੀ ਆ, ਉਹ ਤੁਹਾਡਾ ਕੰਮ ਆ। ਗੱਲ ਤੇ ਇਹ ਆ ਵੀ ਉਸ ਚੀਜ਼ ਦੇ ਉੱਤੇ ਤੁਹਾਨੂੰ ਜ਼ੋਰ ਲਾਉਣ ਦੀ ਲੋੜ ਆ ਵੀ ਬਾਹਰੋਂ ਆ ਰਹੇ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਗੈਂਗਸਟਰਾਂ ਨੂੰ ਖੁੱਲ੍ਹ ਦੇ ਲਈ ਤੁਹਾਡੀ ਆਪਣੀ ਪੁਲਿਸ, ਜਿੱਦਾਂ ਹੁਣੇ ਟੀਨੂ ਦੀ ਆਪਾਂ ਗੱਲ ਕਰਕੇ ਹਟੇ, ਹੋਰ ਪਤਾ ਨਹੀਂ ਕਿੰਨੇ ਦੀ ਆਪਾਂ ਦੇਖੇ ਕਿੰਨੇ ਭੱਜੇ ਜੂਸ ਪੀਂਦੇ ਭੱਜ ਜਾਂਦੇ ਆ, ਢਾਬੇ ਤੋਂ ਭੱਜ ਜਾਂਦੇ ਆ, ਕਦੇ ਇੱਥੋਂ ਭੱਜ ਜਾਂਦੇ ਆ। ਉਹ ਅੰਦਰ ਉਹਨਾਂ ਨੂੰ ਕੌਣ ਮੁਹੱਈਆ ਕਰਵਾ ਰਿਹਾ ਭਾਈ? ਸਾਰਾ ਕੁਝ ਢਾਂਚਾ ਉਹਨਾਂ ਦੇ ਕੋਲ ਕਿੱਥੇ ਆ? ਫੋਨ ਚੱਲੀ ਜਾਂਦੇ, ਜਾਮਰ ਤੁਹਾਡੇ ਲੱਗੇ ਨਹੀਂ ਆ, ਹਾਈ ਕੋਰਟ ਕਹਿ ਕੇ ਤੁਹਾਨੂੰ ਥੱਕ ਗਈ ਆ, ਕਈ ਕੁਝ ਕਰ ਹਟੇ ਆ, ਹਨਾ ਵੀ ਉੱਥੇ ਜਿੱਥੇ ਕੰਮ ਕਰਨਾ ਉੱਥੇ ਨਹੀਂ ਆ। ਇੱਥੇ ਲੋਕਾਂ ਦੀਆਂ ਫੋਟੋਆਂ ਤੁਸੀਂ ਡਿਲੀਟ ਕਰਾ ਕੇ ਕੀ ਉਹਦੇ ਵਿੱਚ ਤੁਹਾਨੂੰ ਕਿਹੜੀ ਜਿਹੜੀ ਉਹ ਚੀਜ਼ ਜਿਹੜੀ ਉਹ ਮਿਲ ਜਾਣੀ ਹੈ? ਇਹ ਆਈ ਥਿੰਕ ਪਰੇ ਦੀ ਜਿਹੜੀ ਉਹ ਗੱਲ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਆ, ਗੁਰੂ ਗ੍ਰੰਥ ਸਾਹਿਬ ਜੀ ਦੇ ਮੋਹਰੇ ਜਿਹੜੇ ਸ਼ਸਤਰ ਆ ਦਿਖਾਏ ਜਾਂਦੇ ਆ। ਹਾਂਜੀ ਠੀਕ ਆ, ਹੁਣ ਉਹ ਕਹਿਣਗੇ ਜੀ ਪਬਲਿਕ ਡਿਸਪਲੇ ਦਾ ਮਤਲਬ ਵੱਲ ਨੂੰ ਉੱਥੋਂ ਚੁਕਾਉਣੇ ਆ। ਇਹ ਤਸਵੀਰਾਂ ਤੱਕ ਨੇ, ਕੱਲ ਨੂੰ ਉੱਥੇ ਤੱਕ ਵੀ ਆਉਣਗੇ। ਕਿੱਥੇ ਜਾ ਰਿਹਾ ਕੰਮ ਭਾਈ? ਇਹ ਚੀਜ਼ਾਂ ਨੂੰ ਜਿਹੜਾ ਉਹ ਇਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ। ਇਹਨਾਂ ਨੂੰ ਕੋਈ ਮੱਤ ਦੇਵੇ, ਕੋਈ ਅਕਲ ਦੇਵੇ ਵੀ ਭਾਈ ਇਹ ਕਰ ਕੀ ਰਹੇ ਆ। ਸੋ ਆਪਾਂ ਬ੍ਰੇਕ ਲੈ ਲਈਏ ਕਿੱਥੇ ਪ੍ਰਵੀਨ? ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਪਾਰ ਇਸੇ ਮਸਲੇ ਤੇ ਚਰਚਾ ਕਰਦੇ ਰਹਾਂਗੇ। ਸਟੂਡੀਓ ਦਾ ਨੰਬਰ ਹੈ 408-272-5200। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਤਸਵੀਰਾਂ ਤੇ ਪਰਚੇ ਹੋਣ ਦੇ ਮਾਮਲੇ ਦੇ ਵਿੱਚ ਆਪਣੀ ਕੋਈ ਰਾਏ ਦੇਣਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਵਿੱਚ ਕਾਲ ਕਰਕੇ ਗੱਲ ਕਰ ਸਕਦੇ ਹੋ, ਆਪਣਾ ਕਮੈਂਟ ਰੱਖ ਸਕਦੇ ਹੋ। ਮਿਲਦੇ ਹਾਂ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਚਰਚਾ ਕਰ ਰਹੇ ਨੇ ਰਾਜ ਕਰਨਵੀਰ ਸਿੰਘ ਜੀ। ਇੱਕ ਵਾਰ ਮੁੜ ਤੋਂ ਰਾਜ ਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸੋ ਚਰਚਾ ਜਿਹੜੀ ਅੱਜ ਆਪਾਂ ਕਰ ਰਹੇ ਹਾਂ, ਜਿਹੜੀਆਂ FIR ਕੀਤੀਆਂ ਗਈਆਂ ਪਹਿਲੋਂ, ਹੁਣ 3 ਦਿਨ ਦੇ ਇਹਨਾਂ ਨੇ ਸਮਾਂ ਦਿੱਤਾ ਸੀਗਾ ਤਸਵੀਰਾਂ ਜਿਹੜੀਆਂ ਉਹ ਡਿਲੀਟ ਕਰਨ ਦੇ ਲਈ। ਹਾਂਜੀ ਪ੍ਰਵੀਨ, ਕੀ ਇਹਨਾਂ ਨੇ ਕੋਈ ਸਮੇਂ ਸੀਮਾ ਦਿੱਤੀ ਹੈ ਵੀ 10 ਸਾਲ ਪੁਰਾਣੀ, 5 ਸਾਲ ਪੁਰਾਣੀ, 6 ਸਾਲ ਪੁਰਾਣੀ, ਕਿੱਥੋਂ ਤੱਕ ਕਿ ਜਿਉਂ ਜੰਮੇ ਉਦੋਂ ਤੋਂ ਲੈ ਕੇ ਉਦੋਂ ਤੱਕ ਜੇ ਕੋਈ ਵੀ ਤਸਵੀਰ ਆ ਤੇ ਉਹਦੇ ਤੇ ਹੀ ਕਾਰਵਾਈ ਇਹਨਾਂ ਨੇ ਕਰਨੀ ਹੈ? ਜੀ ਦੇਖੋ, ਸਮਾਂ ਸੀਮਾ ਬਾਰੇ ਤਾਂ ਕੁਝ ਨਹੀਂ ਪਤਾ, ਪਰ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਜਿਹੜੇ 10 ਸਾਲਾਂ 11 ਸਾਲਾਂ ਦੇ ਜਵਾਕ ਤੇ ਪਰਚਾ ਦਿੱਤਾ, ਜਦੋਂ ਉਹਦੀ ਫੋਟੋ ਪਾਈ ਸੀ ਤਾਂ ਉਹ 4 ਸਾਲ ਦਾ ਸੀ ਜੀ। ਬਾਅਦ ਚ ਮਤਲਬ ਕਹਿੰਦੇ ਵੀ ਇਹਦਾ ਉਹ ਟੋਏ ਗਨ ਸੀਗੀ ਹਾਂਜੀ ਇੱਕ। ਚਲੋ ਕਈ ਸ਼ਰਾਰਤੀ ਵੀ ਹੁੰਦੇ, ਕਈ ਨਾ ਟੈਸਟ ਕਰਕੇ ਵੇਖਦੇ ਹੁੰਦੇ ਵੀ ਸਰਕਾਰ ਕੀ ਕਰਨਾ ਚਾਹੁੰਦੀ ਆ। ਜੀ ਵਾਕਈ ਹਾਂਜੀ ਇੱਕ ਮੈਨੂੰ ਲੱਗਦਾ ਕੋਈ ਪੀਜ਼ਾ ਕਪਲ ਸੀਗਾ, ਉਹਨਾਂ ਨੇ ਵੀ ਬਾਅਦ ਦੇ ਵਿੱਚ ਉਹਦੇ ਉਹਨਾਂ ਨਾਲ ਦਾ ਵੀ ਚੰਗਾ ਖਾਸਾ ਰੌਲਾ ਪਿਆ। ਹਾਂ, ਉਹ ਵੀ ਬਾਅਦ ਚ ਜੀ ਪਤਾ ਲੱਗਾ ਵੀ ਕਰਾਈ ਉਹਨਾਂ ਨੇ ਵੀ ਫੋਟੋ ਟੋਏ ਗਨ ਦੇ ਨਾਲ ਹੀ ਸੀਗੀ। ਜੀ ਸੋ ਇਹ ਇਹੀ ਸ਼ੌਕ ਹਾਸੋਹੀਣ ਸਥਿਤੀ ਹੈ ਨਾ ਸਰਕਾਰ ਦੀ। ਜਿਹੜੀਆਂ ਅਸਲੀ ਗੰਨਾਂ ਨੇ ਔਰ ਗੈਰ ਕਾਨੂੰਨੀ ਨੇ, ਉਹ ਤਾਂ ਵਾਰਦਾਤਾਂ ਕਰ ਰਹੀਆਂ ਨੇ, ਟੋਏ ਗਨ ਤੇ ਤੁਸੀਂ ਪਰਚਾ ਕਰ ਰਹੇ ਹੋ। ਸੋ ਇਹੀ ਤਾਂ ਸਰਕਾਰ ਦੀ ਸਥਿਤੀ ਹਾਸੋਹੀਣੀ ਬਣਾਉਂਦੀ ਹੈ ਚੀਜ਼। ਤੇ ਬਾਕੀ ਰਹੀ ਗੱਲ ਇਹ ਹੈ ਕਿ ਕੀ ਫਿਰ ਜਿਹੜੇ ਸਰਕਾਰ ਦੇ ਵਿੱਚ ਮੰਤਰੀ ਬੈਠੇ ਆ ਵੱਡੇ ਵੱਡੇ, ਜਿਹੜੇ ਜਿਨ੍ਹਾਂ ਦਾ ਬੈਕਗਰਾਉਂਡ ਗਾਇਕੀ ਦੇ ਨਾਲ ਵੀ ਰਿਹਾ, ਕਲਾਕਾਰੀ ਦੇ ਨਾਲ ਵੀ ਰਿਹਾ, ਅਨਮੋਲ ਗਗਨ ਮਾਨ ਜੀ, ਭਗਵੰਤ ਮਾਨ ਜੀ, ਜਿਹੜੇ ਖੁਦ ਮੁੱਖ ਮੰਤਰੀ ਨੇ, ਕਿ ਫਿਰ ਉਹਨਾਂ ਤੇ ਵੀ ਕਾਰਵਾਈਆਂ ਹੋਣਗੀਆਂ? ਕਿਉਂਕਿ ਉਹਨਾਂ ਨੇ ਤਾਂ ਅਸਲੀ ਵਾਲੇ ਹਥਿਆਰ ਫੜ ਕੇ ਫੋਟੋਆਂ ਖਿਚਾਈਆਂ ਹੋਈਆਂ ਨੇ। ਇੱਥੇ ਮੈਂ ਇੱਕ ਚੀਜ਼ ਹੋਰ ਜਿਹੜੀ ਆ ਉਹ ਸਾਫ਼ ਕਰਦਾ ਚੱਲਾਂ। ਜਿਹੜੀ ਇੱਕ ਪ੍ਰੋਫੈਸਰ ਬਲਜਿੰਦਰ ਕੌਰ ਦੀ ਤਸਵੀਰ ਤੁਸੀਂ ਹਥਿਆਰ ਦੇ ਨਾਲ ਵੇਖੀ ਹੋਣੀ ਹਾਂਜੀ social ਹਾਂਜੀ, ਉਹ ਵੀ ਆਈ ਸੀਗੀ। ਹਾਂਜੀ, ਉਹ ਤਸਵੀਰ ਐਡਿਟਡ, ਜੇ ਤੁਸੀਂ ਉਹਨੂੰ ਗੌਰ ਦੇ ਨਾਲ ਵੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਚੰਗੀ ਤਰ੍ਹਾਂ। ਉਹ ਕਿਉਂਕਿ ਚਿਹਰੇ ਦਾ ਪੋਰਸ਼ਨ, ਚਿਹਰਾ ਹੋਰ ਪਾਸੇ ਨੂੰ ਹੈ ਤੇ ਬਾਡੀ ਲੈਂਗੁਏਜ ਹੋਰ ਪਾਸੇ ਨੂੰ, ਉਹ ਤੁਸੀਂ ਧਿਆਨ ਦੇ ਨਾਲ ਦੇਖੋਗੇ ਤਾਂ ਤੁਹਾਨੂੰ ਕਲੀਅਰ ਹੋ ਜਾਊਗਾ ਕਿ ਵਾਕਈ ਚੀਜ਼ ਐਡਿਟ ਹੈ। ਕੱਲ ਨੂੰ ਇਹ ਨਾ ਹੋਵੇ ਪ੍ਰਵੀਨ ਵੀ ਜੀ ਕਿਸੇ ਦੇ ਨਾਲ ਲਾਗ ਡਾਟਾ ਤੇ ਬਾਅਦ ਚ ਫੇਕ ਫੋਟੋ ਬਣਾ ਕੇ ਉਹਦੇ ਹੱਥ ਚ ਫੜਾ ਕੇ ਜਾਂ ਉਹਨੂੰ ਉਹਦੀ ਫੋਟੋ ਦੇ ਹਾਂਜੀ ਵਿੱਚ ਉਹ ਹਾਂਜੀ ਲਾ ਕੇ ਤੇ ਬਾਅਦ ਚ ਕਰਾਉਂਦੇ ਵੀ ਚੱਲ ਹੁਣ ਤੇ FIR ਕਰਾਉਂਦੇ ਆ। ਜੀ ਜੀ। ਸੋ ਇਹੀ ਹੈ ਰਾਜ ਕਰਨਵੀਰ ਸਿੰਘ ਜੀ ਕਿ ਇਹ ਸਰਕਾਰ ਬੇਸ਼ੱਕ ਜੇ ਪਰਚੇ ਕਰ ਰਹੀ ਹੈ ਤਾਂ ਇਹ ਪਰਚੇ ਬਿਲਕੁਲ ਗਲਤ ਨੇ। ਲਾਇਸੈਂਸ ਜਾਂ ਤਾਂ ਫਿਰ ਤੁਸੀਂ ਜਾਰੀ ਨਾ ਕਰੋ ਜੇ ਤੁਸੀਂ ਬਾਅਦ ਦੇ ਵਿੱਚ ਪਰਚੇ ਕਰਨੇ ਆ। ਠੀਕ ਹੈ, ਤੁਹਾਨੂੰ ਇਹ ਵਿਵਸਥਾ ਜ਼ਰੂਰ ਬਣਾਉਣੀ ਪੈਣੀ ਹੈ ਵੀ ਭਾਈ ਜੇ ਤੁਸੀਂ ਹਥਿਆਰਾਂ ਦੇ ਵਿੱਚ ਜਾਂ ਤੁਸੀਂ ਵਿਆਹਾਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੁੰਦੀਆਂ ਉਹਨਾਂ ਨੂੰ ਰੋਕਣ ਵਾਸਤੇ ਤੁਸੀਂ ਕੁਛ ਨਾ ਕੁਛ ਕਰ ਸਕਦੇ ਹੋ, ਜਾਂ ਜੇ ਕੋਈ ਕਾਲਜਾਂ ਦੇ ਵਿੱਚ ਵਾਰਦਾਤਾਂ ਹੋ ਰਹੀਆਂ ਨੇ ਹਥਿਆਰਾਂ ਦੇ ਨਾਲ, ਉਹਨਾਂ ਨੂੰ ਰੋਕਣ ਤੇ। ਪਰ ਇਹ ਜਿਹੜੀ ਸਾਰੀ ਵਿਵਸਥਾ ਇਹ ਤੁਸੀਂ ਇੱਕ ਤਸਵੀਰ ਤੇ ਲਿਆ ਕੇ ਕੇਂਦਰਿਤ ਕਰ ਰਹੇ ਹੋ, ਇਹ ਬਿਲਕੁਲ ਗਲਤ ਆ। ਅਸਲ ਦੇ ਵਿੱਚ ਇਹ ਤੁਹਾਡਾ ਪੈਟਰਨ ਹੀ ਕੰਮ ਕਰਨ ਦਾ ਬਿਲਕੁਲ ਗਲਤ ਆ ਸਰਕਾਰਾਂ ਦਾ। ਉਹ ਇਹ ਹੈ ਕਿ ਲਾਇਸੈਂਸੀ ਹਥਿਆਰਾਂ, ਤਸਵੀਰਾਂ ਤੇ ਤੁਸੀਂ ਜਿਹੜੀਆਂ ਕਾਰਵਾਈਆਂ ਕਰੋਗੇ, ਇਹ ਗਲਤ ਮੈਸੇਜ ਦੇਣਗੀਆਂ। ਜਿਵੇਂ ਹੁਣ ਆਪਾਂ ਖਾਦਸ਼ੇ ਖੜੇ ਕੀਤੇ ਹੀ ਆ, ਲੋਕ ਤਾਂ ਇੱਥੇ ਤੱਕ ਗੱਲਾਂ ਕਰ ਰਹੇ ਨੇ ਕਿ ਪਹਿਲਾਂ ਵੀ ਜਦੋਂ 84 ਤੋਂ ਪਹਿਲਾਂ ਲੋਕਾਂ ਦੇ ਘਰਾਂ ਦੇ ਵਿੱਚੋਂ ਇਸੇ ਤਰ੍ਹਾਂ ਪੁਲਿਸ ਚੱਕ ਕੇ ਲੈ ਗਈ ਸੀ ਹਥਿਆਰ ਚੱਕ ਕੇ ਲੈ ਗਈ ਸੀ। ਕਿਰਪਾਨਾਂ। ਹਾਂ, ਤਾਂ ਫਿਰ ਲੋਕਾਂ ਦੇ ਵਿੱਚ ਤਾਂ ਇੱਕ ਵੱਡੀ ਇਨਸਿਕਿਉਰਿਟੀ ਇਹ ਹੈ ਕਿ ਤੁਸੀਂ ਸਾਨੂੰ ਨਿਹੱਥੇ ਕਰਨਾ ਚਾਹੁੰਦੇ ਆ। ਵੀ ਕੱਲ ਨੂੰ ਤੁਸੀਂ ਪਤਾ ਨਹੀਂ ਕਿਹੜੀ ਕਾਰਵਾਈ ਨੂੰ ਅੰਜਾਮ ਦੇਣਾ। ਕਿਹੜੀ ਕਾਰਵਾਈ ਨੂੰ ਅੰਜਾਮ ਦੇਣਾ। ਪੰਜਾਬ ਦੇ ਹਾਲਾਤ ਨੂੰ ਤਾਂ ਵੈਸੇ ਹੀ ਲੈ ਕੇ ਬੰਦਾ ਖੌਫਜ਼ਦਾ ਰਹਿੰਦਾ ਹੈ। ਉਹਨੂੰ ਪਤਾ ਨਹੀਂ ਲੱਗਦਾ ਕਿ ਯਾਰ ਕੀ ਹੋ ਰਿਹਾ। ਬੰਦੇ ਦਾ ਸਵੇਰੇ ਗਿਆ, ਸ਼ਾਮ ਨੂੰ ਘਰੇ ਪਰਤਣਾ ਕਿ ਨਹੀਂ ਪਰਤਣਾ। ਪਰ ਆਹ ਚੀਜ਼ਾਂ ਕਰਕੇ ਤਾਂ ਤੁਸੀਂ ਜਿਹੜਾ ਉਹ ਸਗੋਂ ਉਲਟਾ ਹੋਰ ਜ਼ਿਆਦਾ ਪ੍ਰੈਸ਼ਰ ਬਣਾ ਰਹੇ ਹੋ ਲੋਕਾਂ ਦੇ ਮਨਾਂ ਦੇ ਉੱਤੇ। ਹੋਣਾ ਕੀ ਚਾਹੀਦਾ ਸੀਗਾ? ਹੋਣਾ ਇਹ ਚਾਹੀਦਾ ਸੀਗਾ, ਇਹਦੀ ਬਜਾਏ ਜੇ ਸਰਕਾਰ ਵੱਡੇ ਪੱਧਰ ਤੇ ਲਾਇਸੈਂਸੀ ਹਥਿਆਰਾਂ ਦੇ ਵਿਰੁੱਧ, ਜੇ ਨਸ਼ਿਆਂ ਦੇ ਵਿਰੁੱਧ ਕਾਰਵਾਈ ਕਰਦੀ ਤਾਂ ਲੋਕਾਂ ਦੀ ਸਰਕਾਰ ਦੇ ਉੱਤੇ ਵਾਹ-ਵਾਹ ਹੋਣੀ ਸੀ, ਲੋਕਾਂ ਦਾ ਭਰੋਸਾ ਬਣਨਾ ਸੀ ਸਰਕਾਰ ਤੇ। ਜੇ ਸਰਕਾਰ ਵਾਕਈ ਲੋਕਾਂ ਨੂੰ ਕਹਿੰਦੀ ਕਿ ਭਾਈ ਅਸੀਂ ਤੁਹਾਨੂੰ ਲਾਇਸੈਂਸ ਦਿੱਤੇ ਆ, ਤੁਸੀਂ ਹਥਿਆਰ ਰੱਖੋ। ਹਾਂ, ਜਿਹੜਾ ਬੰਦਾ ਗੈਰ ਜ਼ਰੂਰੀ ਪ੍ਰਮੋਸ਼ਨ ਕਰਦਾ ਜਾਂ ਤੀਜੇ ਦਿਨ ਹੀ ਕੋਈ ਟਿਕਟੌਕ ਤੇ ਵੀਡੀਓ ਚਾੜਦਾ ਜਾਂ ਪਬਲਿਕ ਪਲੇਸ ਤੇ ਉਦਾਂ ਹੀ ਲਈ ਫਿਰਦਾ, ਉਹਦੇ ਤੇ ਭਾਈ ਅਸੀਂ ਉਹਨੂੰ ਵੇਖਾਂਗੇ, ਉਹਨੂੰ ਵਰਜਾਂਗੇ। ਪਰ ਇਹ ਥੋੜਾ ਕੋਈ ਬੱਚਾ, ਕੋਈ ਬੀਬੀ, ਕੋਈ ਪੀਜ਼ਾ ਲਾਉਣ ਵਾਲਾ ਕਪਲ ਕਿਸੇ ਨੇ ਟੋਏ ਗਨ ਤੇ ਪਾਤੀ, ਉਹ ਤੁਸੀਂ ਉਹ ਬੰਦੇ ਤੇ ਤਾਂ ਤੁਸੀਂ ਪਰਚਾ ਕਰ ਰਹੇ ਹੋ ਕਿਉਂਕਿ ਕਿਤੇ ਭੱਜ ਨਹੀਂ ਸਕਦਾ ਕਾਮਨ ਮੈਨ। ਪਰ ਜਿਹੜਾ ਭੱਜੇ ਹੋਏ ਆ ਉਹ ਤੁਹਾਡੇ ਤੋਂ ਫੜੇ ਨਹੀਂ ਜਾਂਦੇ, ਜਿਹੜੇ ਫੜੇ ਹੋਏ ਆ ਉਹ ਤੁਹਾਡੇ ਤੋਂ ਰੱਖੇ ਨਹੀਂ ਜਾਂਦੇ। ਇੱਥੇ ਐਡ ਕਰਦਾ ਜਾਵਾਂ ਪ੍ਰਵੀਨ, ਹੁਣ ਜਿੱਦਾਂ ਅਮਰੀਕਾ ਦੇ ਵਿੱਚ ਆ, ਹਰ ਇੱਕ ਸੂਬੇ ਦੇ ਵੱਖੋ ਵੱਖਰੇ ਰੂਲ ਨੇ ਹਥਿਆਰ ਕੈਰੀ ਕਰਨ ਦੇ। ਜੀ, ਕਿਸੇ ਸੂਬੇ ਦੇ ਵਿੱਚ ਓਪਨ ਕੈਰੀ ਆ ਵੀ ਤੁਸੀਂ ਖੁੱਲ੍ਹੇਆਮ ਸ਼ਰੇਆਮ ਪਬਲਿਕਲੀ ਜਿਹੜਾ ਉਹ ਲੈ ਕੇ ਜਾ ਸਕਦੇ ਆ। ਕਈ ਥਾਵਾਂ ਦੇ ਉੱਤੇ ਕੰਸੀਲਡ ਆ ਵੀ ਲੁਕਾ ਕੇ ਰੱਖਿਆ ਜਾ ਸਕਦਾ, ਕਈ ਥਾਵਾਂ ਦੇ ਉੱਤੇ ਨਹੀਂ ਹੁੰਦਾ ਵੀ ਤੁਸੀਂ ਨਹੀਂ ਲੈ ਕੇ ਨਹੀਂ ਜਾ ਸਕਦੇ। ਹਾਂ, ਤੁਸੀਂ ਰੱਖਣਾ ਹੈ ਰੱਖੋ, ਘਰ ਦੇ ਵਿੱਚ ਤੁਸੀਂ ਆਪਣੇ ਰੱਖ ਸਕਦੇ ਆ ਤੇ ਉਹ ਏਦਾਂ। ਇੱਥੇ ਕੋਈ ਇਹ ਨਹੀਂ ਤੁਹਾਨੂੰ ਕੁਛ ਕਹਿੰਦਾ,
ਵੀ ਜੇ ਤੁਹਾਡੇ ਕੋਲ ਲਾਇਸੈਂਸੀ ਹਥਿਆਰ ਆ, ਉਹਨਾਂ ਫੋਟੋ ਪਾਈ ਆ, ਵੀਡੀਓ ਪਾਈ ਆ ਤੇ ਕੁਛ ਪਾਈ ਆ, ਤੇ ਤੁਹਾਨੂੰ ਕੋਈ ਅੰਦਰ ਕਰ ਦੂਗਾ। ਇੱਦਾਂ ਦਾ ਕੋਈ ਇਹ ਨਹੀਂ ਆ। ਹਾਂ, ਕਈ ਥਾਵਾਂ ਤੇ ਟਰਾਈ ਜਿਹੜੀ ਉਹ ਚੱਲਦੀ, ਜਿਹੜੀ ਉਹ ਜ਼ਰੂਰ ਭਾਵੇਂ ਰਹਿੰਦੀ ਹੋਵੇ, ਪਰ ਇੱਦਾਂ ਨਹੀਂ ਕੋਈ ਅੰਨੀ ਨਹੀਂ ਕਹਿੰਦੇ ਵੀ ਜਿਹੜੀ ਉਹ ਮਚੀ ਹੋਈ ਵੀ ਇਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ। ਪਰ ਇਸ ਸਥਿਤੀ ਦੇ ਉੱਤੇ ਜ਼ਰੂਰ ਇਹਨਾਂ ਨੂੰ ਧਿਆਨ ਦੇਣ ਦੀ ਜਿਹੜੀ ਉਹ ਜ਼ਰੂਰਤ ਆ। ਤੇ ਹਾਂ, ਤੁਹਾਡਾ ਮਕਸਦ ਆ, ਚਲੋ ਇਹ ਵੀ ਕੋਈ ਮਾੜੀ ਨਹੀਂ ਆ ਵੀ ਹਾਂ, ਜੇ ਗਲਤ ਢੰਗ ਨਾਲ ਤੁਹਾਡੀ ਸਰਕਾਰ ਆ, ਚਲੋ ਇਹਨਾਂ ਦੀ ਸਰਕਾਰ ਨੂੰ ਤਾਂ ਐਂ ਥੋੜ੍ਹਾ ਚਿਰ ਹੋਇਆ, ਜੇ ਪੁਰਾਣੇ ਪ੍ਰਸ਼ਾਸਨ ਨੇ ਦਿੱਤੇ ਆ, ਗਲਤ ਦਿੱਤੇ, ਉਹ ਚਲੋ ਚੈੱਕ ਕਰ ਲਓ, ਠੀਕ ਆ। ਜਿੱਥੇ ਖਾਮੀਆਂ ਆ ਉਹਨੂੰ ਸੁਧਾਰਨ ਦਾ ਮੌਕਾ ਦਿਓ, ਵੀ ਜੇ ਕੋਈ ਠੀਕ ਕਰ ਸਕਦਾ ਆ ਤੇ ਉਹਨੂੰ ਸੁਧਾਰਨ ਦਾ ਮੌਕਾ ਵੀ ਦੇਣਾ ਚਾਹੀਦਾ। ਇਹ ਨਹੀਂ ਆ ਵੀ ਜੇ ਗਲਤ ਆ ਤੇ ਫਿਰ ਪ੍ਰੋਸੈਸ ਵੀ ਹੋਣਾ ਚਾਹੀਦਾ ਹੈ ਨਾ, ਫਿਰ ਧੱਕਾ ਨਹੀਂ ਚੱਲਣਾ ਚਾਹੀਦਾ ਵੀ ਜਿਹਦੀ ਸਿਫਾਰਿਸ਼ ਆ ਉਹ ਤਾਂ ਬਚਾ ਲੂਗਾ, ਤੇ ਜਿਹਦੀ ਸਿਫਾਰਿਸ਼ ਨਹੀਂ ਆ ਤੇ ਉਹਨੂੰ ਪ੍ਰੋਸੈਸ ਹੀ ਕੋਈ ਨਹੀਂ, ਉਹਦਾ ਸਿੱਧਾ ਮੁਅੱਤਲ ਜਾਂ ਉਹਦਾ ਸਸਪੈਂਡ ਜਾਂ ਉਹਨੂੰ ਜਿਹੜਾ ਉਹ ਰੱਖਣ ਦਾ ਕੋਈ ਆਗਿਆ ਹੀ ਨਹੀਂ। ਪੱਕੀ ਰੋਕਾਂ ਜਿਹੜੀਆਂ ਉਸ ਚੀਜ਼ ਦੇ ਵਿੱਚ ਉਹ ਲੱਗ ਜਾਣਗੀਆਂ। ਸੋ ਇਹ ਨਹੀਂ, ਇੱਕ ਪ੍ਰੋਸੈਸ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਚਾਹੀਦਾ ਆ। ਬਾਕੀ ਗਨ ਕਲਚਰ ਦੇ ਉੱਤੇ ਤੁਸੀਂ ਫੋਟੋਆਂ ਡਿਲੀਟ ਕਰਵਾ ਕੇ ਜੇ ਤੁਸੀਂ ਕਹਿੰਦੇ ਆ ਵੀ ਉਸ ਦੇ ਉੱਤੇ ਕਾਬੂ ਪੈ ਜਾਊਗਾ, ਤੇ ਆਈ ਥਿੰਕ ਸ਼ਾਇਦ ਕਿਤੇ ਨਾ ਕਿਤੇ ਭੁਲੇਖੇ 'ਚ ਆ ਵੀ ਇੱਦਾਂ ਜਿਹੜਾ ਹੋ ਜਾਊਗਾ। ਹਾਂ, ਡਰ ਕੇ ਤੁਸੀਂ ਦੱਬੀ ਜਾਓਗੇ ਤਾਂ ਅਚਨਚੇਤੇ ਫਿਰ ਪ੍ਰਵੀਨ ਇਹ ਆ ਵੀ ਉਹ ਫਿਰ ਜਵਾਲਾਮੁਖੀ ਦੇ ਵਾਂਗੂ ਫਟਦੀ ਹੈ ਚੀਜ਼, ਤੇ ਉਹ ਫਿਰ ਲੋਕਾਂ ਨੂੰ ਬਹੁਤਾ ਚਿਰ ਜਿਹੜੀ ਉਹ ਰਾਸ ਨਹੀਂ ਆਉਂਦੀ, ਤੇ ਨਾਲ ਹੀ ਇੰਨੀ ਜਿਹੜੀ ਸੈਂਸਰਸ਼ਿਪ ਜਿਹੜੀ ਆ ਉਹ ਕਿਤੇ ਵੀ ਜਿਹੜੀ ਉਹ ਬਹੁਤੇ ਲੋਕ ਪ੍ਰਵਾਨ ਉਸ ਨੂੰ ਕਰਕੇ ਰਾਜ਼ੀ ਨਹੀਂ ਹੁੰਦੇ। ਹਾਂਜੀ, ਬਿਲਕੁਲ। ਇਹ ਦੇਖੋ, ਅਸਲ ਦੇ ਵਿੱਚ ਸਰਕਾਰਾਂ ਦਾ ਕੰਮ ਤਾਂ ਇਹ ਸੀਗਾ ਕਿ ਬਈ ਲੋਕਾਂ ਨੂੰ ਥੋੜ੍ਹਾ ਜਿਹੀ ਭਾਵਨਾ ਦਾ ਅਹਿਸਾਸ ਕਰਾਉਣਾ ਕਿ ਅਸੀਂ ਮਹਿਫੂਜ਼ ਹਾਂ, ਅਸੀਂ ਸੁਰੱਖਿਅਤ ਹਾਂ। ਪਰ ਇਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ, ਉਹਨਾਂ ਦਾ ਇੱਕ ਇਤਿਹਾਸ ਰਿਹਾ ਪੰਜਾਬ ਪੁਲਿਸ ਦਾ ਇਸ ਤਰ੍ਹਾਂ ਦਾ ਕਿ ਲੋਕਾਂ ਨੂੰ ਨਿਹੱਥੇ ਕਰਕੇ ਉਹਨਾਂ ਦਾ ਸ਼ਿਕਾਰ ਕਰਨਾ। ਇਸੇ ਕਰਕੇ ਲੋਕ ਇਹਨਾਂ ਚੀਜ਼ਾਂ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਦੇ ਨੇ। ਬਿਲਕੁਲ ਸਹੀ ਗੱਲ ਆ। ਤੁਸੀਂ ਜਦੋਂ ਇਹਨਾਂ ਚੀਜ਼ਾਂ ਦਾ ਐਲਾਨ ਕਰ ਦਿਓ ਨਾ ਤੇ ਪੁਲਿਸ ਘਰਾਂ ਦੇ ਵਿੱਚ ਤਲਾਸ਼ੀਆਂ ਲੈਣ ਆਉਂਦੀ ਹੈ, ਤਾਂ ਫਿਰ ਬੰਦਾ ਵਾਕਈ ਸ਼ੱਕ ਕਰਦਾ ਵੀ ਯਾਰ ਕੱਲ ਪਰਸੋਂ ਫਲਾਣੇ ਦੇ ਜਵਾਕ ਤੇ ਪਰਚਾ ਕਰਤਾ, ਅੱਜ ਸਾਡੇ ਘਰੋਂ ਟਕੂਏ, ਦਾਤ, ਕਿਰਪਾਨ ਵੀ ਪੁਲਿਸ ਚੱਕ ਕੇ ਲੈ ਗਈ। ਪੁਲਿਸ ਦੀ ਮਨਸ਼ਾ ਕੀ ਹੈ? ਸਰਕਾਰ ਕਹਿੰਦੀ ਕੀ ਹੈ? ਇੱਕ ਪਾਸੇ ਪੰਜਾਬੀਆਂ ਨੂੰ ਬਹੁਤ ਸਾਰੇ ਮੁਹਾਨ ਖੜੇ ਹੋਏ ਨੇ, ਬਹੁਤ ਸਾਰੀਆਂ ਮੁਹਿੰਮਾਂ ਖੜੀਆਂ ਹੋਈਆਂ। ਹਰਿਆਣੇ ਵਾਲੇ ਨਿੱਤ ਬਿਆਨ ਦੇ ਦਿੰਦੇ ਚੰਡੀਗੜ੍ਹ ਤੇ, ਹੁਣ ਵੱਖਰੀ ਵਿਧਾਨ ਸਭਾ ਦਾ ਰੌਲਾ ਹੈ, ਹੋਰ ਬਥੇਰੇ ਰੌਲੇ ਨੇ ਪੰਜਾਬ ਤੇ ਹਰਿਆਣਾ ਦੀ ਟਸਲ ਦੇ, ਸੰਵਿਧਾਨਕ ਰੌਲੇ ਨੇ ਜਿਨ੍ਹਾਂ ਦਾ ਹਾਲੇ ਤੱਕ ਇਲਾਜ ਨਹੀਂ ਕੀਤਾ ਗਿਆ। ਦੂਜੇ ਪਾਸੇ ਕੇਂਦਰ ਹੈ, ਕੇਂਦਰ ਦੇ ਬੰਦੇ ਆਪਣੇ ਪੱਧਰ ਤੇ ਸਰਗਰਮ ਨੇ, ਉਹ ਆਪਣੇ ਪੱਧਰ ਤੇ ਅਮਿਤ ਸ਼ਾਹ ਕਦੇ ਕੁਛ ਕਹਿ ਜਾਂਦੇ ਆ, ਕਦੇ ਕੁਛ ਕਹਿ ਜਾਂਦੇ ਆ। ਸੋ ਉਹਨਾਂ ਚੀਜ਼ਾਂ ਤੇ ਤਾਂ ਪੰਜਾਬੀਆਂ ਨੂੰ ਲੈ ਕੇ ਪਹਿਲਾਂ ਹੀ ਉਹਨਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਤੌਖਲੇ ਆ ਕਿ ਆ ਭਾਈ BSF ਦਾ ਘੇਰਾ ਵਧਾਤਾ, ਰਾਜਪਾਲ ਐਕਟਿਵ ਹੋਇਆ ਫਿਰਦਾ, 5 ਕਿਲੋਮੀਟਰ ਹੁਣ BSF ਮਾਈਨਿੰਗ ਨਹੀਂ ਤੁਸੀਂ ਕਰ ਸਕਦੇ, ਉਹ ਤੁਹਾਨੂੰ ਪੁੱਛਣਾ ਪੈਣਾ ਆ। ਸੋ BSF ਤੋਂ ਮਨਜ਼ੂਰੀ ਲੈਣੀ ਪੈਣੀ ਹੈ। ਸੋ ਇਹ ਕਿਤੇ ਇਸੇ ਪਾਸੇ ਤਾਂ ਨਹੀਂ ਅਸੀਂ ਜਾ ਰਹੇ ਕਿ ਕਿਤੇ ਪੰਜਾਬੀਆਂ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੋਵੇ ਕਿ ਭਾਈ ਆਹ ਲੋ ਫਲਾਣੇ ਬੰਦੇ ਨੇ ਫੋਟੋ ਪਾਈ ਸੀ, ਚੱਕ ਕੇ ਉਹਨੂੰ ਅੰਦਰ ਠੋਕਿਆ। ਇਹ ਚੀਜ਼ਾਂ ਥੋੜਾ ਜਿਹੀਆਂ ਲੋਕਾਂ ਨੂੰ ਇਸ ਵੱਲ ਧੱਕਦੀਆਂ ਨੇ ਕਿ ਸਰਕਾਰ ਦੀ ਮਨਸ਼ਾ ਉੱਤੇ ਅਸੀਂ ਸਵਾਲ ਕਰ ਸਕੀਏ। ਪਹਿਲਾਂ ਹੀ ਤੁਸੀਂ ਦੇਖੋ, ਲੰਘੇ ਦਿਨਾਂ ਦੇ ਵਿੱਚ ਕਈ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਕਿ ਲੋਕਾਂ ਨੇ ਪੰਜਾਬ ਪੁਲਿਸ ਦੇ ਕੰਮਕਾਰ ਤੇ ਸ਼ੱਕ ਦੀ ਨਿਗਾਹ ਨਾਲ ਦੇਖਿਆ। ਲੋਕਾਂ ਨੇ ਕਿਹਾ ਕਿ ਯਾਰ ਇਹ ਜਿਹੜੀ ਚੀਜ਼ ਆ ਗਲਤ ਆ। ਈਵਨ ਕਿ ਲੋਕ ਹੁਣ ਤਾਂ ਸੂਰੀ ਦੇ ਕਤਲ ਨੂੰ, ਭਾਵੇਂ ਆਪਾਂ ਇੱਕ ਮਿੰਟ ਲਈ ਉਹ ਕਹਿ ਦਈਏ ਕਿ ਉਹ ਬੰਦਾ ਬੜੀ ਬਕਵਾਸ ਕਰਦਾ ਸੀ, ਇਸੇ ਤਰ੍ਹਾਂ ਦੀਪਕ ਜਿਹੜਾ ਮਾਫ਼ ਕਰਨਾ, ਦੀਪਕ ਟੀਨੂ ਨਹੀਂ, ਪ੍ਰਦੀਪ ਸਿੰਘ ਦੇ ਕਤਲ ਦੇ ਨਾਲ ਜਿਹੜੇ ਬੰਦੇ ਕਾਨੂੰਨੀ ਮਾਹਰ ਨੇ, ਉਹ ਕਹਿੰਦੇ ਕਿ 7 ਕਤਲ ਹੋ ਚੁੱਕੇ ਆ ਡੇਰਾ ਪ੍ਰੇਮੀਆਂ ਦੇ, ਤੇ ਡੇਰੇ ਦੀ ਜਾਂਚ ਨਾ ਹਾਲੇ ਤੱਕ ਇਹ ਪਤਾ ਲੱਗਿਆ ਕਿ ਭਾਈ ਉਹ ਜਿਹੜੀ ਜਿਪਸੀ ਸੀ ਉਹ ਪੇਂਟ ਡੇਰੇ 'ਚ ਕਰਾਈ ਸੀ, ਪਰ ਉਹ ਲਿਖੇ ਕੌਣ, ਉਹਦੀ ਗਵਾਹੀ ਕੌਣ ਦੇਵੇ? ਇਹ ਆ ਉਹਨੂੰ ਤਾਂ ਛੱਡਣ ਨੂੰ ਫਿਰਦੇ ਆ ਪ੍ਰਵੀਨ ਜੀ, ਉਹਨੂੰ ਤਾਂ ਛੱਡਣ ਨੂੰ ਫਿਰਦੇ ਆ। ਸੋ ਠੀਕ ਆ, ਇਹ ਕੁਝ ਸਮੇਂ ਲਈ ਸਾਨੂੰ ਸਕੂਨ ਦਿੰਦੀਆਂ ਚੀਜ਼ਾਂ ਕਿ ਫਲਾਣਾ ਚੱਕਤਾ, ਫਲਾਣਾ ਕਰਤਾ, ਪਰ ਇਹਨਾਂ ਆੜ ਦੇ ਰਾਹੀਂ ਅਸੀਂ ਖੁੱਲਦੇ ਜਾਂਦੇ ਹਾਂ ਕਾਨੂੰਨ ਨੂੰ, ਤੇ ਕਾਨੂੰਨ ਦੀ ਖੁੱਲ ਕਿੰਨੀ ਖਤਰਨਾਕ ਆ। ਮੈਂ ਇਸ ਗੱਲੋਂ ਵੀ ਬੜਾ ਕਈ ਵਾਰੀ ਹੈਰਾਨ ਵੀ ਹੁੰਦਾ ਤੇ ਕਈ ਵਾਰੀ ਮੈਂ ਸੋਚਦਾ, ਹੁਣ ਜਿੱਦਾਂ ਇੱਥੇ ਆ, ਜਦੋਂ ਕਿਤੇ ਵੀ ਕੋਈ ਗਨ ਦਾ ਕੋਈ ਕਾਨੂੰਨ ਆਉਣ ਨੂੰ ਫਿਰਦਾ ਹੈ ਜਾਂ ਕੁਛ ਕਰਦੇ ਆ, ਉਹ ਨਾਲ ਦੇ ਨਹੀਂ ਉਸੇ ਵੇਲੇ ਅਦਾਲਤ ਦੇ ਵਿੱਚ ਜਾ ਪਹੁੰਚਦੇ ਨੇ ਵੀ ਕੀ ਇਹ ਸੰਵਿਧਾਨਿਕ ਤੌਰ ਦੇ ਉੱਤੇ, ਕਨਸਟੀਟਿਊਸ਼ਨ ਦੇ ਤੌਰ ਦੇ ਉੱਤੇ ਕੀ ਏਦਾਂ ਇਹ ਚੀਜ਼ ਕਰਨਾ ਜਿਹੜਾ ਉਹ ਜਾਇਜ਼ ਆ। ਮੈਂ ਇਸ ਗੱਲੋਂ ਕਈ ਵਾਰੀ ਹੈਰਾਨ ਹੁੰਦਾ ਵੀ ਕੀ ਇਹੋ ਜਿਹੇ ਮਾਮਲੇ ਦੇ ਵਿੱਚ ਜਿਹੜੀ PIL ਜਾਂ ਕੁਛ ਏਦਾਂ ਦੀ ਚੀਜ਼ ਜਿਹੜੀ ਉਹ ਨਹੀਂ ਜਾਂਦੀ। ਹੁਣ ਜਿਹੜਾ ਸਾਬਕਾ ਕਾਂਗਰਸੀ ਤੇ ਮੌਜੂਦਾ ਭਾਜਪਾਈ
ਕੈਪਟਨ ਜੀ ਤੇ ਉਹਦਾ ਮੁੰਡਾ ਵੀ ਮੈਨੂੰ ਲੱਗਦਾ ਉਹ ਰਾਈਫਲ ਐਸੋਸੀਏਸ਼ਨ ਕੇ ਕੁਛ ਇਹਦਾ ਉਹ ਰਿਹਾ ਸੀਗਾ ਹਨਾ। ਉਹਦੀਆਂ ਵੀ ਇਹਦਾ ਮਤਲਬ ਹੋਣਗੀਆਂ ਜਿਹੜੀ ਇਦਾਂ ਦੇ ਨਾਲ ਬੰਦੂਕ ਦੇ ਨਾਲ ਕਈ ਗੋਲੀਆਂ ਹੋਣਗੀਆਂ। ਕਈ ਸਪੋਰਟਸ ਵਾਲੇ ਵੀ ਹੋਣਗੇ, ਕਈ ਓਦਾਂ ਵੀ ਹੋਣਗੇ, ਕਈ ਹੰਟਿੰਗ ਵਾਲੇ ਹੁੰਦੇ ਆ, ਕਈਆਂ ਦਾ ਕੁਛ ਆ, ਕਿਸੇ ਦਾ ਕੁਛ ਆ। ਸੋ ਹੁਣ ਉਹਨਾਂ ਦਾ ਕੀ ਇਹਨਾਂ ਨੇ ਜਿਹੜਾ ਉਹ ਕਰਨਾ ਆ ਕਿ ਸਿਰਫ ਆਮ ਲੋਕਾਂ ਦੇ ਉੱਤੇ ਹੀ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਣਾ ਇਹਨਾਂ ਨੇ ਤੇ ਸਰਮਾਏਦਾਰ ਬੰਦਾ ਜਿਹਦੀ ਜਾਣ ਪਛਾਣ ਆ, ਜਿਹਦਾ ਕੁਛ ਹੈਗਾ ਆ ਤੇ ਉਹਨੂੰ ਇਹਨਾਂ ਨੇ ਕਹਿਣਾ ਕੱਖ ਨਹੀਂ ਆ। ਸੋ ਇਹ ਚਲੋ ਹੈ ਤਾਂ ਵੇਟ ਐਂਡ ਵਾਚ ਪਾਲਿਸੀ ਆ, ਪਰ ਕੀ ਇੰਨੀ ਜ਼ਿਆਦਾ ਲਾਈਕ ਸੰਵਿਧਾਨਿਕ ਤੌਰ ਦੇ ਉੱਤੇ ਮੈਂ ਸੋਚਦਾ ਹੁੰਦਾ ਵੀ ਇੰਨੀ ਜ਼ਿਆਦਾ ਜਿਹੜੀ ਸਰਕਾਰਾਂ ਦੇ ਕੋਲ ਜਿਹੜੀ ਖੁੱਲ੍ਹ ਆ ਵੀ ਮੌਜ ਆ, ਜਿਹੜਾ ਜੀ ਚ ਆਇਆ, ਜਿਹੜਾ ਮਨ ਚ ਆਇਆ ਉਹ ਕਾਨੂੰਨ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਬਣਾ ਲਿਆ ਜਾਵੇ ਤੇ ਲੋਕ ਚਲੋ ਕਹਿੰਦੇ ਆ ਸਵਾਲ ਕਰਦੇ ਨੇ, ਪਰ ਆਈ ਥਿੰਕ ਇਹਦੇ ਵਿੱਚ ਹੁਣ ਸੰਵਿਧਾਨ ਨੂੰ ਵੀ ਜਿਹੜਾ ਥੋੜਾ ਬਹੁਤ ਇਹਨਾਂ ਨੂੰ ਇਨਵੋਕ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਤੇ ਇਹ ਜਿਹੜੀ ਆ ਕਈ ਥਾਵਾਂ ਦੇ ਉੱਤੇ ਧਾਰਮਿਕ ਚੀਜ਼ ਆ ਜਾਣੀ ਆ, ਉਹ ਚੀਜ਼ ਆਉਣੀ, ਕਈ ਥਾਵਾਂ ਦੇ ਉੱਤੇ ਸੰਵਿਧਾਨਿਕ ਚੀਜ਼ ਆਉਣੀ ਆ। ਸੋ ਇਸ ਦਾ ਨਤਾਰਾ ਜਿਹੜਾ ਉਹ ਕਰਨ ਦੀ ਜ਼ਰੂਰਤ ਆ ਤੇ ਪਰ ਇਸ ਚੀਜ਼ ਨੂੰ ਮੈਂ ਇੰਨਾ ਤਾਂ ਨਹੀਂ ਅਸੀਂ ਮੰਨਦੇ ਵੀ ਫੋਟੋਆਂ ਡਿਲੀਟ ਕਰਨ ਦੇ ਨਾਲ ਜਿਹੜਾ ਗਨ ਕਲਚਰ ਆ ਉਸ ਦੇ ਉੱਤੇ ਰੋਕ ਲੱਗ ਜੂਗੀ। ਜਿਹੜੇ ਯੂਪੀ ਤੋਂ ਜਾਂ ਹੋਰ ਬਾਹਰਲੇ ਸੂਬਿਆਂ ਤੋਂ ਆ ਰਿਹਾ ਨਜਾਇਜ਼ ਹਥਿਆਰ ਆ ਉਹ ਫੋਟੋਆਂ ਡਿਲੀਟ ਕਰਕੇ ਆਉਣਾ ਬੰਦ ਹੋ ਜਾਊਗਾ। ਜੀ ਬਿਲਕੁਲ। ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਪ੍ਰਧਾਨ ਮੰਤਰੀ ਬਾਜੇ ਕੇ, ਬੇਸ਼ੱਕ ਉਹ ਵਿਚਾਰਾ ਬੰਦਾ ਨੌਜਵਾਨ ਸੋਸ਼ਲ ਮੀਡੀਆ ਤੇ ਰਹਿੰਦਾ ਤੇ ਉਹਦੀ ਭਾਸ਼ਾ ਨੂੰ ਲੈ ਕੇ ਜਾਂ ਉਹਦੇ ਬੋਲਣ ਨੂੰ ਲੈ ਕੇ ਲੋਕ ਉਹਨੂੰ ਕਿੰਤੂ ਪ੍ਰੰਤੂ ਕਰਦੇ ਨੇ, ਪਰ ਪਿਛਲੇ ਦਿਨੀ ਉਹ ਭਾਈ ਅੰਮ੍ਰਿਤਪਾਲ ਦੇ ਨਾਲ ਰਲਿਆ। ਉਹਨੇ ਮਤਲਬ ਉਹ ਬਾਣਾ ਜਿਹੜਾ ਉਹ ਪਾਉਂਦਾ, ਉਹ ਸਿਰ ਤੇ ਵੀ ਸਜਾਉਂਦਾ। ਹਾਂਜੀ, ਤਾਂ ਉਹਦੇ ਤੇ ਪਰਚਾ ਹੋ ਗਿਆ। ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਧਮਕੀਆਂ ਦੇਈ ਜਾਂਦੇ ਸ਼ਿਵ ਸੈਨਾ ਵਾਲੇ, ਸਾਡੇ ਸ਼ਹਿਰ ਆਈ, ਤੈਨੂੰ ਅਸੀਂ ਅਨੰਦਪੁਰ ਸਾਹਿਬ ਵੇਖਾਂਗੇ, ਤੈਨੂੰ ਅਸੀਂ ਹੁਸ਼ਿਆਰਪੁਰ ਦੇਖਾਂਗੇ। ਇੱਕ ਪਾਸੇ ਜਿਹੜਾ ਪ੍ਰਧਾਨ ਮੰਤਰੀ ਬਾਜੇ ਕੇ ਨੋਰਮਲ ਆਮ ਜਿਹੜਾ ਨੌਜਵਾਨ ਸੋਸ਼ਲ ਮੀਡੀਆ ਤੇ ਵਿਚਰਨ ਵਾਲਾ, ਉਹਦੇ ਚੱਕ ਕੇ ਤੁਸੀਂ ਜਿਹੜਾ ਅੰਮ੍ਰਿਤਪਾਲ ਸਿੰਘ ਦੇ ਨਾਲ ਆ ਤੇ ਉਹਦੇ ਚੱਕ ਕੇ ਤੁਸੀਂ ਪਰਚਾ ਦੇਤਾ। ਸੋ ਫਿਰ ਸਵਾਲ ਤਾਂ ਤੁਹਾਡੇ ਤੇ ਹੋਣੇ ਹੀ ਆ ਨਾ, ਤੁਹਾਡੀ ਪੁਲਿਸ ਤੇ ਸਵਾਲ, ਤੁਹਾਡੀ ਪੁਲਿਸ ਨੂੰ ਸਵਾਲਾਂ ਦਾ ਸਾਹਮਣਾ ਤਾਂ ਕਰਨਾ ਹੀ ਪਊਗਾ ਨਾ। ਸੋ ਇਹ ਹੈ ਕਿ ਹੁਣ ਪਿਛਲੇ ਦਿਨੀ ਲੰਘੀ 24-25 ਨਵੰਬਰ ਦੀ ਗੱਲ ਆ, ਅੰਮ੍ਰਿਤਸਰ ਦੇ ਵਿੱਚ ਤਾਬੜਤੋੜ ਫਾਇਰਿੰਗ ਹੋਈ ਹੈ ਤੇ ਉਸ ਨਾਬਾਲਗ ਦੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਹੋਇਆ। ਉਸ ਮਾਮਲੇ 'ਚ ਪੁਲਿਸ ਨੂੰ ਕੋਈ ਪਤਾ ਨਹੀਂ ਜਾਂਚ ਕਿੱਥੇ ਖੜੀ ਹੈ, ਪਰ ਚੱਕ ਕੇ ਪ੍ਰਧਾਨ ਮੰਤਰੀ ਬਾਜੇ ਕੇ ਵਾਲਾ ਜਾਂ ਭਾਈ ਅੰਮ੍ਰਿਤਪਾਲ ਦੇ ਜੱਥੇ ਦੇ ਵਿੱਚੋਂ ਕੋਈ ਬੰਦਾ ਚੱਕ ਕੇ ਜਿਹਦੇ ਕੋਲ ਹਥਿਆਰ ਆ ਉਹ ਚੱਕ ਕੇ ਤੁਸੀਂ ਡੱਕ ਦਿਓ, ਕਿਉਂਕਿ ਆਮ ਬੰਦੇ ਨੂੰ ਕੀ ਹੱਥ ਕੜੀ ਲਾਉਣੀ ਹੈ, ਉਹਨੂੰ ਕਿਹੜਾ ਫੜਨ ਜਾਣਾ ਕਿਤੇ। ਜੀ ਬਿਲਕੁਲ। ਸਮਾਂ ਪ੍ਰੋਗਰਾਮ ਦਾ ਪ੍ਰਵੀਨ ਜਿਹੜਾ ਹੁਣ ਇੱਥੇ ਹੀ ਆਪਣਾ ਸਮਾਪਤ ਹੈ। ਹਾਂਜੀ, ਜਾਂਦੇ ਇੱਕ ਦੋ ਜਿਹੜੀਆਂ ਜਾਣਕਾਰੀਆਂ ਉਹ ਸਾਂਝੀਆਂ ਕਰਦੇ ਚਲੀਏ। ਉਹ ਇਹ ਹੈ ਕਿ ਪੰਜਾਬੀ ਰੇਡੀਓ USA ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆ ਉਹ ਲਾਈਵ ਜਿਹੜੇ ਸਮਾਗਮ ਉਹ ਕੀਤੇ ਜਾਣਗੇ। ਥੋੜੇ ਹੀ ਸਮੇਂ ਦੇ ਵਿੱਚ ਜਿਹੜਾ ਗੁਰਮਤਿ ਸਮਾਗਮਾਂ ਦਾ ਲਾਈਵ ਹੋਊਗਾ ਪੰਜਾਬੀ ਰੇਡੀਓ USA ਤੇ। ਤਰੀਕ ਹੈ ਕੈਲੀਫੋਰਨੀਆ ਦਾ ਸਮਾਂ ਦੱਸ ਦਿੰਦੇ ਤੁਹਾਨੂੰ, 30 ਨਵੰਬਰ ਕੈਲੀਫੋਰਨੀਆ ਦੇ ਸਮੇਂ ਦੇ ਮੁਤਾਬਕ ਸਵੇਰੇ 6 ਵਜੇ ਪੰਜਾਬੀ ਰੇਡੀਓ USA ਦੇ ਅਫੀਸ਼ੀਅਲ YouTube ਚੈਨਲ ਤੇ ਨਾਲੋਂ ਨਾਲ Facebook ਪੇਜ ਤੇ ਜਿਹੜੇ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਦੇ ਜਿਹੜੇ ਆਗਮਨ ਪੁਰਬ ਨੂੰ ਸਮਰਪਿਤ ਨੇ ਗੁਰਮਤਿ ਸਮਾਗਮ, ਦੀਵਾਨ ਟੋਡਰਮਲ ਹਾਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਇਹਨਾਂ ਸਮਾਗਮਾਂ ਦੇ ਸਿੱਧੇ ਪ੍ਰਸਾਰਣ ਹੋਣਗੇ ਪੰਜਾਬੀ ਰੇਡੀਓ USA ਦੇ YouTube ਤੇ ਨਾਲ Facebook ਚੈਨਲ ਤੇ। ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਦੇਖੋ ਤੇ ਨਾਲ ਦੂਜੀ ਸੰਗਤ ਦੇ ਨਾਲ ਸ਼ੇਅਰ ਕਰਨਾ ਵੀ ਜਿਹੜਾ ਉਹ ਨਾ ਭੁੱਲੋ। ਜੀ ਬਿਲਕੁਲ। 30 ਤਰੀਕ ਨੂੰ ਉੱਥੇ ਦੇ ਜਿਹੜੇ ਸ਼ਾਮ ਦੇ ਸਮਾਗਮ ਨੇ, ਸੋ ਇੱਥੇ ਸਵੇਰ ਦਾ ਵਕਤ ਹੋਣਾ ਆ। ਮੈਨੂੰ ਲੱਗਦਾ ਉਹੀ 6 ਵਜੇ ਤੋਂ ਬਾਅਦ ਦੇ ਵਿੱਚ ਹੋ ਸਕਦਾ 7-8 ਵਜੇ ਜਦੋਂ ਵੀ ਉੱਥੇ ਸਮਾਗਮ ਸ਼ੁਰੂ ਹੁੰਦਾ ਆ। ਸੋ ਉੱਥੇ ਦਾ ਸਮਾਂ ਉਹਨਾਂ ਨੇ 5-6 ਵਜੇ ਦਾ ਜਿਹੜਾ ਉਹ ਦੱਸਿਆ ਹੈ। ਸੋ ਉਸ ਤੋਂ ਬਾਅਦ 'ਚ ਜਿਹੜਾ ਉੱਥੇ ਸ਼ੁਰੂ ਹੋਣਾ, ਸੋ ਜਿੱਦਾਂ ਹੀ ਉੱਥੇ ਸ਼ੁਰੂ ਹੋਇਆ ਆਪਣੇ 30 ਤਰੀਕ ਦੀ ਸਵੇਰ ਨੂੰ ਇੱਥੇ ਜਿਹੜਾ ਉਹ ਆਰੰਭ ਹੋ ਜਾਣਾ ਹੈ ਤੇ YouTube Facebook ਦੇ ਉੱਤੇ ਤੁਸੀਂ ਕਰ ਸਕਦੇ ਹੋ। ਜੇ ਤੁਸੀਂ ਕੋਈ ਜਣਾ ਉਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦਾ ਆ ਤੇ ਉਹ ਵੀ ਸੰਪਰਕ ਕਰ ਸਕਦਾ ਹੈ ਪੰਜਾਬੀ ਰੇਡੀਓ USA ਦੇ ਨਾਲ। ਸਾਡੇ ਸਟੂਡੀਓ ਦਾ ਨੰਬਰ 408272 ਤੇ ਪ੍ਰਵੀਨ ਹੁਣ ਆਪਾਂ ਲੈਂਦੇ ਹਾਂ ਜੀ ਫਿਰ ਆਪਾਂ ਇਜਾਜ਼ਤ ਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਇਹ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।